ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਇਹਦਾ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਮਿੰਦਰ ਸਿੰਘ ਕੰਗ। ਹਰਮਿੰਦਰ ਸਿੰਘ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਜੀਤ ਸਿੰਘ ਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਨੇ ਕੋਈ ਫੇਰ ਤੋਂ ਨਿੱਘੀ ਜੀ ਐ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਜਿਹੜਾ ਉਹ ਚੱਲ ਰਿਹਾ ਆ। ਜੇ ਤੁਸੀਂ ਵੀ ਉਹਨਾਂ ਪਲਾਨਸ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਕੁਛ ਅਪਡੇਟ ਕਰਵਾਉਣੀ ਹੈ, ਤੇ ਨਾਲੇ ਨਾਲ ਸੰਪਰਕ ਕਰੋ। 65 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਮੁਲਕ ਭਰ ਦੇ ਵਿੱਚ ਇਹ ਮਦਦ ਕਰਦੇ ਨੇ। ਲਾਈਫ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰੋ 408-272-2500 ਦੇ ਉੱਤੇ। ਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕੀਣਾ 4159090503। ਇਹਨਾਂ ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਰਵਿੰਦਰ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ ਆਪਾਂ ਕਾਫੀ ਵਾਰੀ ਗੱਲਬਾਤ ਕੀਤੀ ਹੈ। ਇਹ ਤਾਂ ਹੁਣ ਦੇਖੋ ਇੱਦਾਂ ਵੀ ਚੱਲਦੀ ਹੋਈ ਰਹਿਣੀ ਆ। ਵੱਖ-ਵੱਖ ਖੇਤਰਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਆਪਣਾ ਛਾਪ ਜਿਹੜੀ ਉਹ ਛੱਡਦੀ ਜਾ ਰਹੀ ਆ, ਤੇ ਦਿਨ ਬ ਦਿਨ ਕਹਿ ਸਕਦੇ ਹਾਂ ਵੀ ਇਸ ਟੈਕਨੋਲੋਜੀ ਦਾ ਪਸਾਰ ਜਿਹੜਾ ਆ ਉਹ ਹੋ ਰਿਹਾ ਆ। ਇਸ ਦੇ ਵਿੱਚ ਵਾਧਾ ਹੋ ਰਿਹਾ ਆ, ਇਹ ਹੋਰ ਇੰਟੈਲੀਜੈਂਟ ਹੋ ਰਹੀ ਆ ਤੇ ਨਵੀਆਂ ਚੀਜ਼ਾਂ ਦੇ ਵਿੱਚ ਆ ਰਹੀ ਆ। ਅੱਜ ਆਪਾਂ ਫਿਨਟੈਕ ਸੈਕਟਰ ਜਿਹੜਾ ਆਈ ਥਿੰਕ ਫਾਈਨੈਂਸ ਟੈਕਨੋਲੋਜੀ ਸੈਕਟਰ, ਉਸ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੋਨੋਂ ਕਿੱਦਾਂ ਜਿਹੜੀਆਂ ਉਹ ਚੱਲਦੀਆਂ ਆ, ਕਿਵੇਂ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਆਉਣ ਤਾਂ ਹਰ ਇੱਕ ਖੇਤਰ ਦੇ ਵਿੱਚ ਘੁਸਪੈਠ ਉਹ ਕਰ ਚੁੱਕੀ ਆ। ਕੱਲੀ ਘੁਸਪੈਠ ਹੀ ਨਹੀਂ ਕੀਤੀ, ਬਲਕਿ ਉਹਦੀ ਜਿਹੜੀ ਸਰਦਾਰੀ ਆ ਉਹ ਹੌਲੀ ਹੌਲੀ ਬਣਦੀ ਜਾ ਰਹੀ ਆ। ਸੋ ਹਰਵਿੰਦਰ, ਇਸ ਖੇਤਰ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਸਾਨੂੰ ਜੇ ਥੋੜਾ ਤੋਂ ਦੱਸੋ ਵੀ ਜਿਹੜੀ ਇਹ ਫਿਨਟੈਕ ਆ ਇਹ ਚੀਜ਼ ਕੀ ਹੁੰਦੀ ਆ, ਇਹ ਖੇਤਰ ਹੈ ਕਿਹੜਾ ਆ, ਕਿਹੜੀ ਚੀਜ਼ ਇਸ ਦੇ ਅੰਡਰ ਆਉਂਦੀ? ਜੀ ਰਾਜਕਨ, ਬੜੀ ਇੰਟਰਸਟਿੰਗ ਆ। ਆਲਮੋਸਟ ਅਸੀਂ ਜਿੰਨੇ ਵੀ ਜਾਣੇ ਆ ਜਾਂ ਆਪਣੇ ਵਿਊਅਰ ਸਰੋਤੇ ਜਿਹੜੇ ਆਪਾਂ ਨੂੰ ਸੁਣਦੇ ਪਏ ਆ, ਕਿਸੇ ਨਾ ਕਿਸੇ ਤਰੀਕੇ ਆਪਾਂ ਇਹਨੂੰ ਯੂਜ਼ ਕਰਦੇ ਆ, ਹਨਾ। ਇਹਦੀ ਜਦੋਂ ਤੁਸੀਂ ਟਰਮ ਯੂਜ਼ ਕੀਤੀ ਕਿ ਫਿਨਟੈਕ 2 ਅੱਖਰਾਂ ਤੋਂ ਬਣਿਆ, ਫਿਨ ਤੋਂ ਫਾਈਨੈਂਸ਼ੀਅਲ, ਟੈਕ ਤੋਂ ਟੈਕਨੋਲੋਜੀ। ਇਹਦਾ ਮਤਲਬ ਕੋਈ ਵੀ ਜਿਹੜੀ ਐਪ ਹੋ ਗਿਆ, ਕੋਈ ਸੌਫਟਵੇਅਰ ਹੋ ਗਿਆ, ਜਾਂ ਆਮ ਤੌਰ ਤੇ ਮੋਟੇ ਤੌਰ ਤੇ ਕਹਿ ਲਓ ਕਿ ਟੈਕਨੋਲੋਜੀ ਜਿਹੜੀ ਆਮ ਲੋਕਾਂ ਨੂੰ ਅਨੇਬਲ ਕਰਦੀ ਆ ਉਹਨਾਂ ਦੇ ਜਿਹੜੇ ਪੈਸੇ ਆ ਜਾਂ ਐਸੈਟਸ ਉਹਨੂੰ ਡਿਜੀਟਲੀ ਮੈਨੇਜ ਕਰਨ ਦੇ ਵਾਸਤੇ, ਹੈ ਨਾ। ਡਿਜੀਟਲੀ ਮਤਲਬ ਕਿ ਆਨਲਾਈਨ, ਹੈ ਨਾ, ਯੂਜ਼ਿੰਗ ਜਿਹੜੀ ਟੈਕਨੋਲੋਜੀ ਆ। ਸੋ ਇਹ ਸਾਰੇ ਖੇਤਰ ਨੂੰ ਮੋਟੇ ਜਿਹੇ ਤੌਰ ਦੇ ਉੱਤੇ ਅਸੀਂ ਟਰਮ ਯੂਜ਼ ਕਰਦੇ ਨੇ ਫਿਨਟੈਕ, ਸਹੀ, ਕਿ ਤੁਸੀਂ ਡਿਜੀਟਲੀ ਉਹਨੂੰ ਟ੍ਰਾਂਜੈਕਸ਼ਨਸ ਵਗੈਰਾ ਕਰ ਸਕਦੇ ਹੋ। ਇਹਨਾਂ ਦੇ ਵਿੱਚ ਕੋਈ ਐਪ ਵੀ ਹੋ ਸਕਦੀ ਹੈ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਹੁਣ ਆਲਮੋਸਟ ਸਾਰੇ ਬੈਂਕਾਂ ਦੀ ਐਪ ਆ ਜਿੱਦਾਂ ਤੁਸੀਂ ਪੈਸੇ ਮੈਨੇਜ ਕਰ ਸਕਦੇ ਹੋ, ਪੈਸੇ ਦੇਖ ਸਕਦੇ ਹੋ, ਪੈਸੇ ਦੀ ਟ੍ਰਾਂਜੈਕਸ਼ਨ ਕਰ ਸਕਦੇ ਹੋ, ਹੈ ਨਾ। ਸਾਰੇ ਕੰਮ ਐਪ ਦੇ ਥਰੂ ਹੋ ਜਾਂਦੇ ਆ। ਜਾਂ ਕੋਈ ਸੌਫਟਵੇਅਰ ਵਰਤਦੇ ਆ, ਹੈ ਨਾ। ਕਈ ਤਰ੍ਹਾਂ ਦੇ ਸੌਫਟਵੇਅਰ ਹੁੰਦੇ ਆ ਜਿਹਦੇ ਵਿੱਚ ਤੁਸੀਂ ਚੀਜ਼ਾਂ ਨੂੰ ਅਨੈਲਿਸਿਸ ਕਰ ਲੈਂਦੇ ਹੋ, ਪੈਸੇ ਦੀ ਪ੍ਰੋਜੈਕਸ਼ਨ ਨੂੰ। ਜਾਂ ਸੌਫਟਵੇਅਰ ਰੀਅਲ ਐਸਟੇਟ ਵਿੱਚ ਕਈ ਯੂਜ਼ ਕਰਦੇ ਆ ਕਿ ਤੁਸੀਂ ਪੇਮੈਂਟਸ ਕਿੱਦਾਂ ਕਰਨੀਆਂ ਜਾਂ ਹੋਰ ਇਸੇ ਤਰ੍ਹਾਂ, ਹੈ। ਤੇ ਤੀਸਰੀ ਚੀਜ਼ ਹੁੰਦੀ ਆ ਕੋਈ ਵੀ ਆਮ ਤੌਰ ਤੇ ਮੋਟੇ ਤੌਰ ਤੇ, ਹੈ ਨਾ, ਟੈਕਨੋਲੋਜੀ ਕਹਿ ਲਓ ਇਹਨੂੰ ਆਪਾਂ ਨਾ। ਜਦੋਂ ਤੁਸੀਂ ਡੈਫੀਨੇਸ਼ਨ ਦੀ ਗੱਲ ਕਰਦੇ ਹੋ, ਜਦੋਂ ਆਪਾਂ ਥੋੜਾ ਜਿਹਾ ਇਹਦੇ ਵਿੱਚ ਹੋਰ ਡਿਟੇਲ ਵਿੱਚ ਜਾਵਾਂਗੇ ਕਿ ਕਿਹੜੇ ਤਰ੍ਹਾਂ ਦੀ ਫਿਨਟੈਕ ਹੁੰਦੀ ਆ, ਹੈ ਨਾ। ਮੁੱਖ ਤੌਰ ਦੇ ਉੱਤੇ ਇਹਨੂੰ 6 ਹਿੱਸਿਆਂ ਦੇ ਵਿੱਚ ਵੰਡਦੇ ਆ, ਹੈ ਨਾ। ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਪਰ ਉਸ ਤੋਂ ਪਹਿਲਾਂ ਮੈਂ ਥੋੜੇ ਤੁਹਾਨੂੰ ਸਟੈਟਸ ਤੇ ਨੰਬਰ ਦੇ ਦੇਣਾ, ਹੈ ਨਾ, ਕਿ ਜੇ US ਆਪਾਂ ਕੰਜ਼ਿਊਮਰ ਦੀ ਗੱਲ ਕਰੀਏ ਤੇ ਸਾਨੂੰ ਪਤਾ ਵੀ ਕੋਵਿਡ ਦੇ ਦੌਰਾਨ ਲੋਕਾਂ ਦਾ ਜਿਹੜੇ ਚੇਂਜਸ ਹੋਏ ਕਾਫੀ, ਹੈ ਨਾ, ਚੀਜ਼ਾਂ ਨੂੰ ਵੇਖਣ ਦੇ, ਤੇ ਉਹਦੇ ਵਿੱਚ ਫਿਨਟੈਕ, ਹੈ ਨਾ, ਪੈਸੇ ਨੂੰ ਮੈਨੇਜ ਕਰਨ ਦੇ ਵੀ ਵਿੱਚ ਟੈਕਨੋਲੋਜੀ ਦੇ ਵਿੱਚ ਵੀ ਵਾਧਾ ਹੋਇਆ। ਪਰ ਦਿਨੋਂ ਦਿਨ ਇਹ ਵੱਧ ਰਿਹਾ ਕਿ 2021 ਦੇ ਕੋਵਿਡ ਤੋਂ ਸ਼ੁਰੂ ਹੋਣ ਤੋਂ ਪਹਿਲਾਂ 58% ਲੋਕ ਜਿਹੜੇ ਆ ਉਹ ਆਪਣੇ ਫਾਈਨੈਂਸਿਸ ਮੈਨੇਜ ਕਰਦੇ ਸੀ ਟੈਕਨੋਲੋਜੀ ਦੀ ਵਰਤੋਂ ਕਰਕੇ। 58, ਠੀਕ ਹੈ। ਇਹ ਗੱਲ ਕਰਦੇ ਆ ਅਰਲੀ 2020 ਦੀ, ਕੋਵਿਡ ਕਹਿ ਲਓ ਕਿ ਸ਼ੁਰੂ ਹੋਣ ਤੋਂ ਪਹਿਲਾਂ, ਹੈ ਨਾ। ਤੇ ਜਦੋਂ 2022 ਸਿਰਫ 2 ਸਾਲ ਦੇ ਵਿੱਚ ਹੀ ਜਦੋਂ ਕੋਵਿਡ ਕਹਿ ਲਓ ਕਿ ਖਤਮ ਹੋਇਆ, ਹੈ ਨਾ, ਇੱਕ ਤਰੀਕੇ ਦੇ ਨਾਲ, ਤੇ 2022 ਦੇ ਅਖੀਰ ਵਿੱਚ ਇਹ ਜਿਹੜੀ ਗਿਣਤੀ ਹੈ ਰਾਜਕਰਨ ਵੱਧ ਕੇ 80% ਹੋ ਗਈ। ਤੁਸੀਂ ਦੇਖੋ ਵੀ ਗਰੋਥ ਕਿੰਨਾ ਵਧਿਆ, ਹੈ ਨਾ। ਬਿਲਕੁਲ, ਹੈ ਨਾ। ਸੋ ਇਹ ਜਦੋਂ ਫਾਈਨੈਂਸ਼ੀਅਲ ਜਿਹੜਾ ਟੈਕਨੋਲੋਜੀ ਸੈਕਟਰ ਆ, ਇਹ ਜਦੋਂ ਇੰਨਾ ਜ਼ਿਆਦਾ ਇਹਦੇ ਵਿੱਚ ਵਾਧਾ ਹੋਇਆ ਤੇ ਡੈਫੀਨੇਟਲੀ ਉਹਦੇ ਵਿੱਚ
ਫੰਡਿੰਗ ਵੀ ਲੋਕਾਂ ਨੇ ਇਹਦੇ 'ਚ ਓਪਰਚੁਨਿਟੀ ਦੇਖੀ, ਜਿਹੜੇ ਇਨਵੈਸਟਰਸ ਹੁੰਦੇ ਆ। ਹੂੰ ਸੋ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀ ਇਨਵੈਸਟਮੈਂਟ ਆ 2021 ਦੇ ਵਿੱਚ ਫਿਨਟੈਕ ਸੈਕਟਰ ਦੇ ਵਿੱਚ, ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। ਹੂੰ ਠੀਕ ਆ। ਸੋ ਉਸ ਤੋਂ ਬਾਅਦ ਇਹ ਆ ਕਿ ਕਿਉਂਕਿ ਤੁਸੀਂ ਅੱਗੇ ਵੀ ਟਰਮ ਯੂਜ਼ ਕੀਤੀ ਨਾ ਕਿ ਘੁਸਪੈਠ ਨਹੀਂ, ਇਹ ਤਾਂ ਸਰਦਾਰੀ ਵਾਲੀ ਗੱਲ ਹੀ ਆ। ਤੇ ਉਹਦੇ ਵਿੱਚ ਫਿਨਟੈਕ ਦੇ ਵਿੱਚ ਵੀ ਆਪਾਂ ਸੇਮ ਟਰਮ ਯੂਜ਼ ਕਰ ਸਕਦੇ ਹਾਂ ਕਿ ਜਦੋਂ ਕੰਜ਼ਿਊਮਰ ਐਪ ਨੂੰ ਯੂਜ਼ ਕਰਦੇ ਆ, ਵੈਬਸਾਈਟ ਨੂੰ ਯੂਜ਼ ਕਰਦੇ ਆ ਜਾਂ ਕੋਈ ਹੋਰ ਸੌਫਟਵੇਅਰ ਯੂਜ਼ ਕਰਦੇ ਆ, ਉਹਨਾਂ ਚੋਂ 58% ਇੱਕ ਸਰਵੇ ਦੇ ਮੁਤਾਬਿਕ ਜਿਹੜਾ 2022 ਦੇ ਵਿੱਚ ਪਲੇਡ ਨੇ ਕੀਤਾ ਵੀ 58% ਲੋਕ ਕਹਿੰਦੇ ਕਿਸੇ ਟੈਕਨੋਲੋਜੀ ਦੇ ਨਾਲ ਸਮੇਂ ਦੀ ਬਚਤ ਕੀਤੀ, ਤੇ ਉਹਦੇ ਵਿੱਚ ਫਾਈਨੈਂਸ ਨੂੰ ਕੰਟਰੋਲ ਕਰਨ ਵਾਲੇ ਤਕਰੀਬਨ 50% ਸੀ, ਤੇ 46% ਲੋਕ ਇਹ ਕਹਿੰਦੇ ਕਿ ਇਹਦੇ ਨਾਲ ਸਾਡੇ ਪੈਸੇ ਦੀ ਸੇਵਿੰਗ ਹੋਈ। ਅੱਛਾ, ਠੀਕ ਆ। ਹਾਂਜੀ। ਸੋ ਇਹ ਮੈਂ ਜਿਹੜੀਆਂ ਤਿੰਨ ਚੀਜ਼ਾਂ ਦੱਸੀਆਂ ਇਹ ਰੈਲੇਵੈਂਟ ਰਾਜਖਨ ਇਸ ਵਾਸਤੇ ਆ ਕਿਉਂਕਿ ਲੋਕੀ ਬੈਨੀਫਿਟ ਦੇਖਦੇ ਆ ਟੈਕਨੋਲੋਜੀ ਨੂੰ ਆਪਣੇ ਫਾਈਨੈਂਸਿਸ ਨੂੰ ਮੈਨੇਜ ਕਰਨ ਦੇ ਵਾਸਤੇ। ਤੇ ਜਦੋਂ ਲੋਕੀ ਤੇ ਜਦੋਂ ਬੈਨੀਫਿਟ ਦੇਖਦੇ ਆ ਤੇ ਇਹਦਾ ਮਤਲਬ ਉਹਦੀ ਜਿਹੜੀ ਵਰਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗੀ, ਭਾਵੇਂ ਕਿ ਆਲਰੇਡੀ 80% ਆ, ਉਹ ਦਿਨ ਦੂਰ ਨਹੀਂ ਹੈ ਜਦੋਂ ਇਹਦੀ 95% ਤੋਂ ਵੱਧ ਇਹਦੀ ਵਰਤੋਂ ਆਮ ਲੋਕਾਂ ਦੇ ਕੀਤੀ ਜਾਏਗੀ, ਕਿਉਂਕਿ ਕੁਝ ਲਿਮਿਟੇਸ਼ਨ ਵੀ ਹੁੰਦੀਆਂ ਕਿ ਜਿਹੜੇ ਬਜ਼ੁਰਗ ਹੁੰਦੇ ਆ ਜਾਂ ਆਮ ਤੌਰ ਤੇ ਟੈਕਨੋਲੋਜੀ ਨਾਲ ਵਾਹ ਵਾਸਤਾ ਨਹੀਂ ਹੁੰਦਾ, ਜਿਹਨਾਂ ਲੋਕਾਂ ਦਾ ਜਿਹੜਾ ਅਸਮਰਥ ਹੁੰਦੇ ਉਹ ਨਹੀਂ ਵਰਤ ਸਕਦੇ। ਪਰ ਇਹ ਸਹਿਜੀ ਗੱਲ ਦਾ ਅੰਦਾਜ਼ਾ ਲਗਾ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ 95% ਤੋਂ ਉੱਪਰ ਲੋਕੀ ਟੈਕਨੋਲੋਜੀ ਨੂੰ ਕਿਸੇ ਨਾ ਕਿਸੇ ਤਰੀਕੇ ਵਰਤੋਂ ਕਰਨਗੇ। ਬਿਲਕੁਲ ਬਿਲਕੁਲ। ਸੋ ਇਹਦੇ ਵਿੱਚ ਨਾ ਡੈਫੀਨਿਟਲੀ ਆਪਾਂ ਤੁਹਾਡੀ ਗੱਲ ਨੂੰ ਕੰਟੀਨਿਊ ਕਰਾਂਗੇ। ਸੌਰੀ ਮੈਂ ਵਿੱਚੇ ਮੈਨੂੰ ਇੱਕ ਅੱਧੀ ਗੱਲ ਜਿਹੜੀ ਨਾਲ ਯਾਦ ਆ ਗਈ। ਬਹੁਤ ਸਾਰੇ ਲੋਕ ਨਾ ਹੁਣ ਜਦੋਂ ਤੁਸੀਂ ਬੈਂਕ 'ਚ, ਵੈਸੇ ਤਾਂ ਹੁਣ ਬਹੁਤ ਘੱਟ ਜਾਂਦਾ, ਜੇ ਕੋਈ ਬੜਾ ਹੀ ਕੰਮ ਫਸਿਆ ਹੋਵੇ ਤਾਂ ਹੀ ਬੰਦਾ ਬੈਂਕ 'ਚ ਜਾਂਦਾ, ਉੱਦਾਂ ਨੂੰ ਲੋੜ ਹੀ ਨਹੀਂ ਪੈਂਦੀ। ਟੈਕਨੋਲੋਜੀ ਦਾ ਸਹਾਰਾ ਜਿਹੜਾ ਉਹ ਲੈ ਰਹੇ ਆ ਹੁਣ, ਉਹ ਉੱਥੇ ਜੇ ਕੋਈ ਜਾਂਦਾ ਹੈ ਤੇ ਉਹ ਕਹਿੰਦੇ ਜੀ ਐਪ ਡਾਊਨਲੋਡ ਕਰ ਲਓ ਸਾਡੀ। ਉਹ ਫਿਰ ਅੱਗੋਂ ਵੀ ਜਿਹੜਾ ਬੰਦਾ ਉਹ ਕਹਿੰਦਾ ਭਰਾ ਜੇ ਸਾਰਿਆਂ ਨੇ ਐਪ ਡਾਊਨ ਕਰ ਲਈ ਤਾਂ ਤੁਹਾਡੀਆਂ ਜੋਬਾਂ ਤਾਂ ਜਾਂਦੀਆਂ ਲੱਗਣੀਆਂ। ਤੇ ਇਵੈਂਚੁਅਲੀ ਗੱਲ ਉੱਧਰਲੇ ਵੱਲ ਨੂੰ ਹੀ ਹੁਣ ਵੱਧ ਰਹੀ ਆ। ਹੁਣ ਐਪਸ ਦੇ ਵਿੱਚ ਵੀ ਜਿੱਦਾਂ ਸੀਰੀ ਆ ਤੇ ਜਿੱਦਾਂ ਹੋਰ ਬੋਲਣ ਵਾਲੇ ਆ ਨਾ, ਉੱਦਾਂ ਦੇ ਹਰ ਇੱਕ ਬੈਂਕ ਨੇ ਆਪੋ ਆਪਣੇ ਹੈਲਪ ਕਰਨ ਵਾਲੇ ਜਿਹੜੇ ਉਹ ਬੋਟਸ ਬਣਾਏ ਆ। ਤੇ ਉਹ ਬੋਟਸ ਕੀ ਆ, ਇਟਸ ਜਸਟ AI। ਉਹ AI ਦੀ ਹੀ ਵਰਤੋਂ ਜਿਹੜੀ ਆ ਹੋ ਰਹੀ ਆ। ਹੁਣ ਤਾਂ ਨਵੀਆਂ ਕੰਪਨੀਜ਼ ਸਿਰਫ ਤੇ ਸਿਰਫ ਜਿਹੜੀਆਂ AI ਫਿਨਟੈਕ ਦੇ ਵਿੱਚ ਇੰਡਸਟਰੀ ਨੂੰ ਕਿੱਦਾਂ ਉਹ ਅੱਗੇ ਲੈ ਕੇ ਜਾ ਰਹੀ ਆ, ਉਹਦੇ ਲਈ ਨਵੀਆਂ ਜਿਹੜੀਆਂ ਉਹ ਬਣ ਰਹੀਆਂ ਹੈਗੀਆਂ। ਸੋ ਜ਼ਰੂਰ ਦੇਖਣ ਵਾਲੀ ਗੱਲ ਆ। ਬੜਾ ਕੁਛ ਜਿਹੜਾ ਉਹ ਚੇਂਜ ਹੋ ਰਿਹਾ ਤੇ ਆਪਣੇ ਅੱਖਾਂ ਦੇ ਮੂਹਰੇ ਇਹ ਸਾਰਾ ਕੁਛ ਚੇਂਜਿਸ ਆਪਾਂ ਦੇਖ ਰਹੇ ਹਾਂ। ਤੇ ਜੇ ਇਹ ਕਹਿੰਦੇ ਰਹੇ ਵੀ ਹਾਂ ਕੁਛ ਨਹੀਂ ਹੈ, ਇੱਦਾਂ ਆ ਉੱਦਾਂ ਆ, ਤੇ ਇਹ ਹੋਣਾ ਆ। ਪਰ ਇਹ ਵੀ ਆਪਾਂ ਨੂੰ ਆਈ ਥਿੰਕ ਇਹ ਤਾਂ ਹੁਣ ਰਿਐਲਿਟੀ ਆਈ ਥਿੰਕ ਸਭ ਨੂੰ ਕਲੀਅਰ ਆ ਵੀ ਚੇਂਜਿਸ ਆ ਰਹੀਆਂ ਆ ਤੇ ਆਪਾਂ ਨੂੰ ਇਹਦੇ ਨਾਲ ਨਾਲ ਹੀ ਖੁਦ ਨੂੰ ਚੇਂਜ ਕਰਨਾ ਪੈਣਾ, ਨਹੀਂ ਤਾਂ ਆਪਾਂ ਕਾਫੀ ਫਿਰ ਉਹਦੇ ਵਿੱਚ ਪਿੱਛੇ ਰਹਿ ਜਾਂਦਾ ਬੰਦਾ। ਜੀ ਬਿਲਕੁਲ। ਆਪਾਂ ਪ੍ਰੋਗਰਾਮ ਦੇ ਅਖੀਰ ਵਿੱਚ ਵੀ ਗੱਲ ਕਰਾਂਗੇ ਕਿ ਸਾਡੀ ਗੱਲਬਾਤ ਕਰਨ ਦਾ ਮਤਲਬ ਕੀ ਆ, ਸੁਸਾਇਟੀ ਤੇ ਇਹਦਾ ਕੀ ਇੰਪੈਕਟ ਹੋਣਾ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸੋ ਆਪਾਂ ਥੋੜਾ ਜਿਹਾ ਆਪਣੀ ਗੱਲਬਾਤ ਨੂੰ ਵਧਾ ਲਈਏ। ਜਿਹੜੇ ਮੈਂ 3 ਹਿੱਸੇ ਦੱਸੇ ਸੀ ਇਹਦੇ ਫਿਨਟੈਕ ਦੇ, ਪਹਿਲਾ ਸੀ API ਹੈ, ਦੂਸਰਾ ਮੋਬਾਈਲ ਐਪਲੀਕੇਸ਼ਨ, ਤੀਸਰੇ ਸੀ ਵੈਬ ਬੇਸਡ ਸੋਲਿਊਸ਼ਨਸ ਦੀ ਗੱਲ ਕਰਦੇ ਹਾਂ। ਅੱਜ ਕੱਲ੍ਹ API ਇੱਕ ਆਪਣੇ ਆਪ ਦੇ ਵਿੱਚ ਵੈਸੇ ਤਾਂ ਟਾਕ ਸ਼ੋ ਹੋ ਸਕਦਾ, ਪਰ ਆਪਾਂ ਮੋਟੇ ਤੌਰ ਤੇ ਦੱਸਦੇ ਨੇ ਕਿ API ਨਾ ਐਪਲੀਕੇਸ਼ਨ ਇੰਟਰਫੇਸ ਨੂੰ ਕਹਿੰਦੇ ਆ। ਤੇ ਜਿਹਦੇ ਨਾਲ ਤੁਸੀਂ ਇਹ ਦੇਖੋ ਵੀ ਕਿਸੇ ਵੈਬਸਾਈਟ ਦੇ ਉੱਪਰ ਜਾਂਦੇ ਹੋ, ਮੰਨ ਲਓ ਤੁਸੀਂ ਤੁਹਾਡੀ ਪ੍ਰੋਪਰਟੀ ਟੈਕਸ ਆ, ਤੁਸੀਂ ਉਹਨੂੰ ਪੇ ਕਰਨਾ ਹੈ ਨਾ, ਤੇ ਉਹਦੇ ਨਾਲ ਤੁਸੀਂ ਕੀ ਕਹਿੰਦੇ ਕਿ ਤੁਸੀਂ ਪ੍ਰੋਪਰਟੀ ਟੈਕਸ ਤੇ ਕਈ ਕਾਉਂਟੀਜ਼ ਦੀ ਸਾਈਟ ਹੈ ਕਿ ਤੁਹਾਨੂੰ ਬੈਂਕ ਦੇ ਨਾਲ ਸਿੱਧਾ ਕਨੈਕਟ ਹੋ ਜਾਂਦੇ ਆ। ਤੁਸੀਂ ਬੈਂਕ ਦਾ ਲੌਗਇਨ ਕਰੋ ਤਾਂ ਉਹਦੇ ਨਾਲ ਤੁਸੀਂ ਪੇ ਕਰ ਦਿੰਦੇ, ਜਾਂ ਹੋਰ ਵੀ ਵੈਬਸਾਈਟਸ ਹੁੰਦੀ ਆ ਜਿਹਨਾਂ ਤੁਸੀਂ ਬੈਂਕ ਸਿੱਧਾ ਲੌਗਇਨ ਕਰ ਲੈਂਦੇ ਹੋ ਜੀ। ਉਹ ਸਾਰੀ ਚੀਜ਼ਾਂ ਪੋਸੀਬਲ ਕਿੱਦਾਂ? API ਦੇ ਥਰੂ। ਮੋਬਾਈਲ ਐਪਲੀਕੇਸ਼ਨ ਤਾਂ ਚਲੋ ਕਾਫੀ ਕਾਮਨ ਆ, ਦੂਸਰੀ ਉਹਦੇ ਬਾਰੇ ਹੈ ਨਾ ਬਾਕੀ ਬਹੁਤ ਜ਼ਿਆਦਾ ਡਿਟੇਲ ਦੇਣਾ। ਐਪਸ ਹੁੰਦੀਆਂ ਹਰ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੀਆਂ। ਤੀਸਰੇ ਹੈਗੇ ਵੈਬ ਬੇਸਡ ਸੋਲਿਊਸ਼ਨਸ। ਉਹ ਆ ਵੀ ਜਿੱਦਾਂ ਤੁਸੀਂ ਵੈਬਸਾਈਟ ਦੇ ਉੱਤੇ ਜਾਂਦੇ ਹੋ ਤੇ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣੇ ਸਾਰਾ ਮੈਨੇਜਮੈਂਟ ਕਰ ਲੈਂਦੇ ਹੋ, ਰਿਟਾਇਰਮੈਂਟ ਪੋਰਟਫੋਲੀਓ ਉੱਥੇ ਪਏ ਹੋਏ ਆ, ਜਾਂ ਈਵਨ ਤੁਹਾਡੇ ਸੋਸ਼ਲ ਸਿਕਿਉਰਿਟੀ ਆ, ਹੈ ਨਾ, ਜਾਂ ਹੋਰ ਤੁਸੀਂ ਇਹ ਸਾਰੀ ਜਾਣਕਾਰੀ ਲੈ ਸਕਦੇ ਹੋ। ਠੀਕ ਹੈ। ਸੋ ਰਾਜ ਹਾਂਜੀ। ਸੋ ਬਿਲਕੁਲ ਨਹੀਂ, ਡੈਫੀਨਿਟਲੀ ਆਪਾਂ ਇਸ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਫਾਈਨੈਂਸ਼ੀਅਲ ਖੇਤਰ ਦੇ ਵਿੱਚ ਕੋਈ ਕੇਸ ਸਟੱਡੀਜ਼, ਯੂਜ਼ਡ ਕੇਸਿਸ ਜਿਹੜੇ ਆ ਕੀ ਆ, ਕਿਥੇ ਇਸ ਟਾਈਮ ਵਰਤੋਂ ਦੇ ਵਿੱਚ ਹੈਗੀ, ਜੇ ਥੋੜੀ ਆਪਾਂ ਉਸ ਦੇ ਬਾਰੇ ਗੱਲ ਕਰੀਏ ਹਰਵਿੰਦਰ। ਹਾਂਜੀ। ਸੋ ਰਾਜਕਨ, ਜਦੋਂ ਆਪਾਂ ਨਾ ਗੱਲ ਵਧਦੇ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਹੀ ਗੱਲ ਕਰਦੇ, ਕਿਉਂਕਿ ਉਹਦੇ ਵਿੱਚ ਆਪਾਂ ਫਿਨਟੈਕ ਨੂੰ ਵੀ ਕਵਰ ਕਰ ਲਾਂਗੇ। ਸੋ ਹੁਣ
ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਸੀਂ ਕਾਫੀ ਸੈਕਟਰਸ ਦੇ ਉੱਤੇ ਗੱਲ ਕੀਤੀ ਆ। ਸੋ ਫਿਨਟੈਕ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਕਿਉਂਕਿ ਵੇਖੋ ਸਾਰਾ ਕੰਮ ਡਿਜੀਟਲ ਆ, ਹਨਾ। ਜਦੋਂ ਅਸੀਂ ਫਾਈਨੈਂਸ ਦੀ ਗੱਲ ਕਰਦੇ ਤੇ ਇਹਦੇ ਵਿੱਚ ਡੇਟਾ ਜਿਹੜਾ ਐਨਾਲਿਟੀਕਲ ਡੇਟਾ ਉਹ ਕਾਫੀ ਹੁੰਦਾ, ਹਨਾ। ਆਲਰੇਡੀ ਪਿਆ ਹੁੰਦਾ ਬਾਕੀ ਫੀਲਡਸ ਦੇ ਨਾਲੋਂ। ਬਾਕੀ ਬਿਲਕੁਲ। ਫੀਲਡਸ ਤੇ ਤਾਂ ਇੱਕ ਸਟੈਪ ਉਹਨੂੰ ਪ੍ਰੋਸੈਸ ਕਰਕੇ ਉਹਨੂੰ ਐਨਾਲਿਟੀਕਲ ਬਣਾਈਦਾ ਹੈ ਨਾ। ਐਨਾਲਿਟੀਕਲ ਕਹਿਣ ਦਾ ਭਾਵ ਕਿ ਇਹਨੂੰ ਉਹਦੇ ਵਿੱਚ ਟ੍ਰਾਂਜੈਕਸ਼ਨ ਜਾਂ ਸਾਰਾ ਇਦਾਂ ਦੇ ਡੇਟਾ ਜਿਹਨੂੰ ਤੁਸੀਂ ਐਨਾਲਿਸਿਸ ਕਰ ਸਕਦੇ ਹੋ। ਪਰ ਬੈਂਕਿੰਗ ਖੇਤਰ ਇੱਕ ਇਦਾਂ ਦਾ ਖੇਤਰ ਆ ਕਿ ਜਿਹਦੇ ਵਿੱਚ ਡੇਟਾ, ਕਿਉਂਕਿ ਆਲਰੇਡੀ ਨੰਬਰਸ ਆ, ਪੈਸੇ ਤਾਂ ਨੰਬਰਸ ਆ ਨਾ, ਤੇ ਉਹ ਤਾਂ ਆਲਰੇਡੀ ਉਹਨਾਂ ਕੋਲ ਪਿਆ ਹੋਇਆ, ਠੀਕ ਆ। ਸੋ ਇਹਦੇ ਵਿੱਚ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰੋਵਾਈਡਰ ਹੈਗੇ ਆ, ਕੰਪਨੀਜ਼ ਹੈਗੀਆਂ, ਉਹਨਾਂ ਵਿੱਚ ਕਾਫੀ ਓਪਰਚੁਨਿਟੀ ਦੇਖੀ। ਸੋ ਉਹਦੇ ਵਿੱਚ ਜੇ ਨਵੀਂ ਉਹਦੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਨ ਫਿਨਟੈਕ ਇਦਾਂ ਵਰਡ ਕਰਦੇ ਆ, ਹਨਾ। ਸੋ ਬੇਸਿਕਲੀ ਟੈਕਨੋਲੋਜੀਕਲ ਇੰਟਰਵੈਂਸ਼ਨਸ ਜਿਹੜੀਆਂ ਆਪਾਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਪਾਉਂਦੇ ਆ, ਤੇ ਉਹਨੇ ਰਿਜ਼ਲਟ ਆਪਾਂ ਨੂੰ ਕਾਫੀ ਇੰਟਰਸਟਿੰਗ ਦਿੱਤੇ ਤੇ ਨਵੇਂ ਦਿੱਤੇ। ਮੈਂ ਇਹਦੇ ਵਿੱਚ ਨਾ ਇੱਕ ਪ੍ਰਾਈਮ ਐਗਜ਼ਾਮਪਲ ਲਵਾਂਗਾ ਕ੍ਰਿਪਟੋ ਕਰੰਸੀ ਦੀ, ਠੀਕ ਹੈ। ਕ੍ਰਿਪਟੋ ਕਰੰਸੀ ਕੀ ਆ? ਸੋ ਕ੍ਰਿਪਟੋ ਕਰੰਸੀ ਹੈਗੀ ਆ ਸਾਰਾ ਦਾ ਸਾਰਾ ਜਿਹੜਾ ਡੇਟਾ ਹੈਗਾ ਉਹ ਆਨਲਾਈਨ ਬਲੌਕਚੇਨ ਟੈਕਨੋਲੋਜੀ ਦੇ ਉੱਤੇ ਪਿਆ ਹੋਇਆ, ਹੈ ਨਾ। ਉਹਦੇ ਵਿੱਚ ਸਾਨੂੰ ਜਿੱਦਾਂ ਵੱਖ-ਵੱਖ ਅਸੀਂ ਕ੍ਰਿਪਟੋ ਕਰੰਸੀ ਉੱਪਰ ਡੈਡੀਕੇਟਿਡ ਟਾਕ ਸ਼ੋ ਵੀ ਕੀਤਾ ਸੀ ਕਿ 21 ਮਿਲੀਅਨ ਦੇ ਕਰੀਬ ਬਿਟਕੋਇਨ ਪਏ ਹੋਏ ਆ, ਜਾਂ ਇਥੀਰੀਅਮ ਨੇ ਇਦਾਂ ਮੈਨੇਜ ਕਰਨਾ, ਜਾਂ ਉਹਦਾ ਸਾਰਾ ਜਿਹੜਾ ਐਨਾਲਿਸਿਸ ਆ, ਹਨਾ। ਸੋ ਉਹਦੇ ਇਹ ਸਾਰਾ ਜਿਹੜਾ ਨਾ ਬੜਾ ਇੰਟਰਸਟਿੰਗ ਜਿਹੜਾ ਪੂਰਾ ਕਨਸੈਪਟ ਬਣਿਆ। ਹੁਣ ਆਪਾਂ ਜਿਹੜੇ ਯੂਜ਼ਡ ਕੇਸਿਸ ਆ ਉਹਦੇ ਤੋਂ ਸ਼ਾਇਦ ਥੋੜੀ ਗੱਲ ਹੋਰ ਸਮਝ ਆਏ ਕਿ ਜਿਹੜੇ ਫਿਨਟੈਕ ਨੂੰ ਯੂਜ਼ ਕਰਦੇ ਆ ਉਹਦੇ ਵਿੱਚ ਸਭ ਤੋਂ ਜਿਹੜੀ ਤਗੜੀ ਜਿਹੜੀ ਉਹਦੇ ਚ ਐਡਵਾਂਟੇਜ ਹੁੰਦੀ, ਉਹ ਕਹਿੰਦੇ ਆ ਕਿ ਸਟਰੋਂਗਰ ਸਿਕਿਉਰਿਟੀ। ਅੱਛਾ, ਠੀਕ ਹੈ। ਸਾਰੇ ਦਾ ਸਾਰਾ ਜਿਹੜਾ ਡੇਟਾ ਵਾ ਤੁਹਾਡਾ ਆਨਲਾਈਨ ਪਿਆ ਹੋਇਆ, ਇਨ ਦੀ ਸੈਂਸ ਕਿ ਬਹੁਤ ਜ਼ਿਆਦਾ ਜਿਹੜੀ ਟ੍ਰਾਂਜੈਕਸ਼ਨਸ ਹੈਗੀਆਂ ਵਾ, ਹੁਣ ਤੁਸੀਂ ਕਈ ਤਰੀਕੇ ਹੈਗੇ ਉਹਨੂੰ ਵੈਰੀਫਾਈ ਕਰਨ ਦੇ। ਸੋ ਉਹਦੇ ਨਾਲ ਜਿਹੜੀ ਤੁਹਾਡੀ ਸਿਕਿਉਰਿਟੀ ਆ ਉਹ ਕਹਿੰਦੇ ਹੋ ਕਿ ਉਹ ਜ਼ਿਆਦਾ ਹੁੰਦੀ ਆ। ਨੰਬਰ 2 ਦੇ ਉੱਤੇ ਫਰਾਡ ਡਿਟੈਕਸ਼ਨ, ਇਹ ਵੀ ਰਿਲੇਟਡ ਆ ਕਿ ਜਿਹੜੇ ਫਰਾਡ ਡਿਟੈਕਸ਼ਨ ਆ ਉਹਨੂੰ ਤੁਸੀਂ ਛੇਤੀ ਕਰ ਸਕਦੇ ਹੋ ਜੇ ਸਾਰਾ ਡੇਟਾ ਨੂੰ ਤੁਸੀਂ ਜੇ AI ਨੂੰ ਤੁਸੀਂ ਯੂਜ਼ ਕਰਕੇ ਡੇਟਾ ਦੇ ਵਿੱਚ ਯੂਜ਼ ਕਰਦੇ ਹੋ। ਫॉर ਐਗਜ਼ਾਮਪਲ ਕਿ AI ਦੀ ਅੱਜ ਕੱਲ੍ਹ ਸਭ ਤੋਂ ਸਟਰੋਂਗਰ ਜਿਹੜੀ ਐਪਲੀਕੇਸ਼ਨ ਉਹ ਕੀ ਆ? ਉਹ ਹੈਗੀ ਆ ਕਿ ਡੇਟਾ ਨੂੰ ਐਨਾਲਾਈਜ਼ ਕਰਨਾ ਤੇ ਉਹਦੇ ਤੋਂ ਤੱਤ ਤੇ ਰਿਜ਼ਲਟ ਕੱਢਣੇ, ਪ੍ਰੈਡਿਕਸ਼ਨ ਕਰਨੀ ਆ, ਬਿਲਕੁਲ ਤੱਤ ਕੱਢਣੇ ਉਹਦੇ। ਸੋ ਉਹਦੇ ਵਿੱਚ ਇਹ ਆ ਕਿ ਇਹਨਾਂ ਪ੍ਰੋਸੈਸਿਸ ਜਿਹੜੀਆਂ ਉਹ ਸਿਸਟਮ ਦੇ ਵਿੱਚ ਪਾ ਦਿੰਦੇ ਆ। ਜਦੋਂ ਕੋਈ ਵੀ ਚੀਜ਼ ਪ੍ਰੋਸੈਸ ਤੋਂ ਬਾਹਰ ਹੁੰਦੀ ਆ ਤੇ ਇਹ ਡੇਟਾ ਜਿਹੜਾ ਲਗਾਤਾਰ ਐਨਾਲਾਈਜ਼ ਹੋ ਰਿਹਾ ਹੈ ਨਾ। ਹੁਣ ਉਹਨੂੰ ਕੋਈ ਬੈਂਕਿੰਗ ਆ, ਜੇ ਮੰਨ ਲਓ ਕਿ ਉਹ ਕਹਿ ਰਹੇ ਕਿ ਇੰਨੇ ਕਸਟਮਰਸ ਦੀ ਇੰਨੀ, ਮੈਂ ਐਗਜ਼ਾਮਪਲ ਲੈ ਰਿਹਾ ਕਿ ਇੰਨੇ ਟਾਈਮ ਦੇ ਉੱਤੇ ਆਹ ਪੈਸੇ ਕਢਾਉਣੇ ਆ ਜਾਂ ਇਸ ਤਰ੍ਹਾਂ ਕਰਨਾ ਵਾ, ਉਹ ਪ੍ਰੋਸੈਸਿਸ ਤੋਂ ਕੋਈ ਕੰਮ ਹਟ ਕੇ ਇਮੀਡੀਏਟਲੀ ਜਿਹੜੇ ਮੈਨੇਜਰਸ ਹੈਗੇ ਆ, ਮਨੀ ਮੈਨੇਜਰ, ਉਹਨਾਂ ਦੀ ਅਟੈਂਸ਼ਨ ਦੇ ਵਿੱਚ ਆਊਗਾ। ਠੀਕ ਹੈ। ਨਾਲ ਫਰਾਡ ਡਿਟੈਕਸ਼ਨ ਜਿਹੜੀ ਆ ਉਹ ਵਧੀਆ। ਅਗਲੀ ਗੱਲ ਕਰਦੇ ਜਿਹੜੀ ਤੁਸੀਂ ਵੀ ਮਾੜੇ ਜਿਹਾ ਪਹਿਲਾਂ ਐਗਜ਼ਾਮਪਲ ਲਈ ਸੀ ਕਿ ਜਿਹਦਾ ਸਿਰੀ ਆ ਇਹਦੇ ਕੰਪੈਰੀਟਿਵਲੀ ਹਰ ਇੱਕ ਬੈਂਕ ਨੇ ਆਪੋ ਆਪਣਾ ਬਣਾਇਆ ਹੋਇਆ, ਉਹ ਆ ਜਾਂਦਾ ਇੰਪਰੂਵਡ ਕਸਟਮਰ ਸਰਵਿਸ। ਬਿਲਕੁਲ। ਹੈ ਨਾ, ਕਿ ਕਿਸੇ ਟਾਈਮ ਦੇ ਉੱਤੇ ਪਹਿਲਾਂ ਤੁਸੀਂ ਕਾਲ ਕਰਦੇ ਸੀ, ਹਾਂਜੀ 2-3 ਘੰਟੇ ਦੀ ਵੀ ਮੈਂ ਵੇਟ ਦੇਖੀ 2008-9 ਦੇ ਵਿੱਚ ਬੈਂਕਾਂ ਦੇ ਵਿੱਚ, ਹੈ ਨਾ। ਬਿਲਕੁਲ। ਤੇ ਹੁਣ ਅੱਜ ਦੇ ਟਾਈਮ ਦੇ ਉੱਤੇ ਕੀ ਹੈ ਕਿ ਬੋਟ ਹੈਗੇ ਆ 24/7, ਉਹਦੇ ਤੋਂ ਤੁਸੀਂ ਹੈਲਪ ਲੈ ਸਕਦੇ ਹੋ। ਸਪੈਸਿਫਿਕ ਨਾਰਮਲ ਜਿਹੜੇ ਕੁਐਸਚਨਸ ਆ ਉਹਨਾਂ ਨੇ ਕੀਤੇ ਆ ਆਲਰੇਡੀ, ਜਿਹੜੇ ਆ ਉਹ ਕਰਤੀਆਂ, ਉਹ ਚੇਂਜ ਜਿਹੜੀ ਉਹ ਹੋ ਰਹੇ ਆ। ਸੋ ਤੁਹਾਨੂੰ ਜਿਹੜਾ ਹੈ ਉਹ ਲੋਕਾਂ ਦੇ ਲਈ ਜਾਣ ਦੀ ਲੋੜ ਨਹੀਂ ਆ। ਆਲਦੋ ਅਜੇ ਆਪਾਂ ਜਦੋਂ ਵੀ ਕਾਲ ਕਰਦੇ ਆ ਇਹ ਜ਼ਰੂਰ ਚਿੱਤ ਕਰਦਾ ਵੀ ਬੰਦੇ ਦੇ ਨਾਲ ਹੀ ਗੱਲ ਕਰੀਏ, ਵੀ ਉਹ ਥੋੜੀ ਹਮਦਰਦੀ ਵੀ ਰੱਖਦਾ ਹੋਊਗਾ ਜਾਂ ਰੱਖਦੀ ਹੋਊਗੀ, ਜਿੰਨਾ ਗੱਲ ਕਰੂੰਗੇ ਤੇ ਸ਼ਾਇਦ ਉੱਤਰ ਵਧੀਆ ਮਿਲ ਜਾਵੇ ਜੋ ਸੁਣਨਾ ਚਾਹੁੰਦੇ ਆ। ਪਰ ਜਿਹੜੇ ਇਹ ਆ AI ਬੋਟਸ ਆ, ਸੈਲਫ ਆਨਸਰਿੰਗ ਜਿਹੜੀਆਂ ਚੀਜ਼ਾਂ ਆ, ਇਹਨਾਂ ਨੇ ਕਾਫੀ ਕੁਛ ਜਿਹੜਾ ਉਹ ਚੇਂਜ ਕੀਤਾ ਹੋਇਆ ਹੈਗਾ ਆ। ਬਿਲਕੁਲ ਜੀ। ਹਾਂਜੀ, ਉਹਦੇ ਨਾਲ ਇਹ ਨਾ ਕਿ ਅੱਜ ਕੱਲ੍ਹ ਦੇਖੋ ਪਹਿਲੇ ਤਾਂ ਇੱਕ ਤਾਂ ਵੇਟ ਟਾਈਮ ਹੋ ਗਿਆ, ਦੂਸਰੀ ਟਾਈਮ ਇਹ ਹੋ ਗਿਆ ਕਿ ਜੇ ਤੁਸੀਂ ਅਮਰੀਕਾ ਤੋਂ ਕਾਲ ਕਰਦੇ ਹੋ, ਕਹਿੰਦੇ ਹੁੰਦੇ ਆ ਕਿ ਅਨਲੈਸ ਉਹ ਕ੍ਰੈਡਿਟ ਕਾਰਡ ਹੋਏ ਵੀ ਤੁਸੀਂ ਸਾਡੇ ਆਫਿਸ ਆਵਰ ਜਿਹੜੇ ਸਵੇਰੇ 8 ਤੋਂ ਲੈ ਕੇ 5 ਵਜੇ ਤੱਕ, 6 ਵਜੇ ਤੱਕ, ਹੈ ਨਾ। ਪਰ ਜਦੋਂ ਤੁਸੀਂ AI ਨੂੰ ਯੂਜ਼ ਕਰਦੇ ਹੋ ਤੇ ਉਹਦੇ ਵਿੱਚ ਤਾਂ ਕੋਈ ਮੈਨ ਪਾਵਰ ਨਹੀਂ ਆ, ਉਹ ਤਾਂ 24/7 ਹੀ ਆ। ਤੇ ਇਹਨਾਂ ਨੂੰ ਕਾਫੀ ਸਾਲ ਹੋ ਗਏ ਆ, ਹੈ ਨਾ, ਇਹ ਡਿਪਲੋਏ ਕੀਤੀਆਂ ਹੋਈਆਂ ਚੀਜ਼ਾਂ ਨੂੰ, ਕੁਛ 2-3 ਸਾਲ ਤੱਕ ਘੱਟੋ ਘੱਟ ਹੋ ਹੀ ਗਏ ਆ। ਉਹਦੇ ਵਿੱਚ ਇਹ ਵੀ ਦੇਖਦੇ ਨੇ ਕਿਉਂਕਿ ਇਹ ਸਾਰਾ ਜਿਹੜੀ ਮਸ਼ੀਨ ਲਰਨਿੰਗ ਹੁੰਦੀ ਹੈ ਆਟੋਮੇਟਿਡ ਹੁੰਦੇ ਆ ਕਿ ਜੇ ਡੇਟਾ ਤੁਹਾਡੇ ਕੋਲ ਆ ਰਿਹਾ ਉਹਨੂੰ ਉਹਦੇ ਨਾਲ ਲਰਨ ਕਰਦੇ ਆ। ਸੋ ਉਹਦੇ ਵਿੱਚ ਇਹ ਆ ਕਿ ਜੇ ਮੰਨ ਲਓ ਕਿ ਜਿਹੜੀ ਬੇਸਿਕ ਜਿਹੜੀਆਂ ਚੀਜ਼ਾਂ ਉਹਦੇ ਸਵਾਲ ਉਹਨੇ ਦੇ ਦਿੱਤੇ, ਜਿਹੜੇ ਮੈਨੇਜਰਸ ਪਿੱਛੇ ਬੈਠੇ ਹੋ ਐਨਾਲਾਈਜ਼ ਕਰਨਗੇ ਕਿ ਟੌਪ 10 ਹੋਰ ਸਵਾਲ ਕਿਹੜੇ ਆ ਲੋਕਾਂ ਦੇ,
ਹੈ ਨਾ, ਤੇ ਉਹਦੇ ਆਨਸਰ ਸਿਸਟਮ ਦੇ ਵਿੱਚ ਪਾ ਦੇਣਗੇ। ਤੇ ਇਹਨੂੰ ਲਰਨਿੰਗ ਕਹਿੰਦੇ ਆ। ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਆਟੋਮੇਟਿਡ ਬੋਟਸ ਹੈਗੇ ਆ, ਇਹਨਾਂ ਨੂੰ ਟ੍ਰੇਨਿੰਗ ਇਹਨਾਂ ਦੀ ਇਸ ਹਿਸਾਬ ਦਾ ਹੋ ਜਾਣੀ ਕਿ ਇਹਨੇ ਬਹੁਤ ਜ਼ਿਆਦਾ ਸਮਾਰਟ ਹੋ ਜਾਣਾ। ਵੀ ਤਰ੍ਹਾਂ ਠੀਕ ਆ। ਤਰ੍ਹਾਂ ਦੇ ਸਿਨੈਰੀਓਜ਼ ਉਹਨਾਂ ਨੂੰ ਪਤਾ ਲੱਗਦੇ ਰਹਿਣੇ ਆ, ਉਹਦੇ ਕੀ ਸੋਲਿਊਸ਼ਨ ਸੀ ਉਹ ਉਹਨਾਂ ਨੇ ਦੱਸਣੇ ਸ਼ੁਰੂ ਕਰਨੇ ਆ। ਹਾਂ, ਹਰ ਇੱਕ ਦਾ ਵੱਖਰਾ ਹੋ ਸਕਦਾ ਆ, ਕਸਟਮਾਈਜ਼ਡ ਆਨਸਰ ਜਿਹੜੇ ਉਹਦੇ ਵੱਖਰੇ ਹੋ ਸਕਦੇ ਆ। ਬਟ AI ਜਿੱਦਾਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰਦੇ ਰਹੇ ਹਾਂ ਵੀ ਰਿਡੰਡੈਂਟ ਆਨਸਰਸ, ਰਿਡੰਡੈਂਟ ਜੌਬਸ ਜਿਹੜੀਆਂ ਬਾਰ-ਬਾਰ ਸੇਮ ਆ, ਉਹੀ ਚੀਜ਼ਾਂ ਆ, ਉਹ ਉੱਥੋਂ ਉਹਨਾਂ ਨੇ ਜਿਹੜੀਆਂ ਚੇਂਜ ਕਰਨੀਆਂ। ਇੱਕ ਨਵੀਂ ਰਿਪੋਰਟ ਸੀ, ਸੌਰੀ ਆਪਾਂ ਥੋੜ੍ਹਾ ਜਿਹਾ ਡਾਇਵਰਟ ਵੀ ਕਰ ਰਹੇ ਇੱਧਰ ਉੱਧਰ, AI ਦੇ ਨਾਲ ਸੰਬੰਧਿਤ ਹੀ ਗੱਲਾਂ ਕਰਦੇ ਰਹਿਣਾ। ਗੋਲਡਮੈਨ ਸੈਕਸ ਜਿਹੜੇ ਇਨਵੈਸਟਮੈਂਟ ਬੈਂਕ ਵਾਲੇ ਆ, ਉਹਨਾਂ ਦਾ ਇਹ ਆ ਜਿਹੜੀਆਂ 300 ਮਿਲੀਅਨ ਫੁੱਲ ਟਾਈਮ ਜੌਬਸ ਜਿਹੜੀ AI ਆ ਉਹਦੇ ਇਕੁਇਵਲੈਂਟ ਉਹਨੇ ਰਿਪਲੇਸ ਕਰ ਦੇਣੀ ਆ। ਸੋ ਦੈਟਸ ਅ ਹਿਊਜ ਨੰਬਰ। 300 ਮਿਲੀਅਨ ਫੁੱਲ ਟਾਈਮ ਜਿਹੜੀਆਂ ਜੌਬਸ ਹੈਗੀਆਂ ਆ। ਸੋ ਜਸਟ ਇਮੈਜਿਨ ਕੀ ਹੈ, ਇਹ ਆਲ ਓਵਰ ਦਾ ਵਰਲਡ ਕਹਿ ਰਹੇ ਹਾਂ, ਹਾਲੇ ਅਮਰੀਕਾ 'ਚ ਨਹੀਂ, ਕਿਉਂਕਿ ਅਮਰੀਕਾ ਦੇ ਵਿੱਚ ਤਾਂ 350 ਮਿਲੀਅਨ ਤਾਂ ਪਾਪੂਲੇਸ਼ਨ ਹੀ ਆ। ਪਰ ਓਵਰਆਲ ਦੁਨੀਆ ਦੇ ਵਿੱਚ ਇੰਨੀਆਂ ਵੱਡੇ ਪੱਧਰ ਦੇ ਉੱਤੇ ਚੇਂਜਸ ਜਿਹੜੀਆਂ ਆ ਰਹੀਆਂ। ਅੱਜ ਤੁਸੀਂ AI ਨਿਊਜ਼ ਪਾ ਕੇ ਦੇਖ ਲਓ, ਤੁਸੀਂ ਸਮਝ ਨਹੀਂ, ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਹੋ ਕੀ ਰਿਹਾ ਆ AI ਦੇ ਵਿੱਚ, ਕਿੱਥੇ ਕਿੱਥੇ ਤੱਕ ਚੱਲ ਰਹੀ ਆ। ਹੁਣ ਤੁਸੀਂ ਲੇਟੈਸਟ ਬਹੁਤ ਸਾਰੇ ਲੋਕਾਂ ਨੇ ਫੇਸਬੁੱਕ, ਇੰਸਟਾਗ੍ਰਾਮ, YouTube ਹੋਰ ਕਈ ਥਾਵਾਂ ਦੇ ਉੱਤੇ ਨਾ ਗੂਗਲ ਦਾ ਨਵਾਂ ਜਿਹੜਾ Pixel 8 ਫੋਨ ਆ ਉਹਦੀਆਂ ਐਡਸ ਦੇਖੀਆਂ ਹੋਣੀਆਂ। ਉਹ AI ਨੂੰ ਉਹਦੇ ਵਿੱਚ ਪੂਰੀ ਤਰ੍ਹਾਂ ਪ੍ਰਮੋਟ ਕਰ ਰਹੇ ਆ। ਫੇਸ ਨੂੰ ਤੁਸੀਂ ਆਲਟਰ ਕਰ ਸਕਦੇ ਆ। ਆਲਟਰ ਤੋਂ ਭਾਵ ਵੀ ਤੁਸੀਂ ਤਸਵੀਰ ਖਿੱਚ ਰਹੇ ਆ, ਉਹਦੇ ਵਿੱਚ ਜੇ ਮੰਨ ਲਓ ਤੁਹਾਡੀ ਅੱਖ ਝਮੱਕੀ ਗਈ, ਮੂੰਹ ਇੱਧਰ ਉੱਧਰ ਆ ਗਿਆ, ਟੇਢਾ ਮੇਢਾ ਆ ਗਿਆ, AI ਨੇ ਮੈਨੂਪੂਲੇਟ ਕਰਕੇ ਤੁਹਾਡਾ ਫੇਸ ਸਾਰਿਆਂ ਦੀ ਫੋਟੋ ਸੋਹਣੀ ਜੀ ਬਣਾ ਕੇ, ਦੰਦ ਜਿਹੜੇ ਉਹ ਖੜਾ ਕੇ, ਉਹ ਸਾਰੀਆਂ ਚੀਜ਼ਾਂ ਕਰਕੇ ਉਹ ਆ ਜਾਣਾ ਆ। ਹੁਣ AI ਦੀ ਮੈਨੂਪੂਲੇਸ਼ਨ ਦੇ ਉੱਤੇ ਇਹ ਨਵਾਂ ਡਿਬੇਟ ਚੱਲ ਗਿਆ। ਸੋ AI ਕਿੱਥੇ ਕਿੱਥੇ ਤੱਕ ਮਾਰ ਕਰ ਰਹੀ ਆ, ਆਪਾਂ ਜਿਹੜਾ ਉਹ ਸਮਝ ਨਹੀਂ ਸਕਦੇ। ਅੱਗੇ ਹੁੰਦਾ ਸੀਗਾ ਵੀ ਮੈਟਾ ਡਾਟਾ ਨਹੀਂ ਕਿਤੇ ਜਿਹੜਾ ਉਹ ਜਾਂਦਾ ਸੀ ਤੇ ਉਹ ਸਾਰੀਆਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਵੀ ਫੋਟੋ ਅਸਲੀ ਆ ਕਿ ਨਕਲੀ ਆ। ਹੁਣ ਜਦੋਂ ਫੋਨ ਦੇ ਵਿੱਚ ਇਟਸੈਲਫ AI ਨੇ ਉਹ ਚੇਂਜ ਕਰਕੇ ਸੇਵ ਕਰਨਾ ਆ, ਹੁਣ ਉੱਥੇ ਇੱਕ ਇਹ ਜਿਹੜਾ ਏਰੀਆ ਆ ਉਹ ਬੜਾ ਧੁੰਦਲਾ ਜਿਹੜਾ ਉਹ ਬਣ ਗਿਆ। ਆਲਦੋ ਇਹ ਫਾਈਨੈਂਸ ਖੇਤਰ ਦੇ ਨਾਲ ਤਾਂ ਨਹੀਂ, ਬਟ ਵੈਸੇ ਇੱਕ AI ਦੀ ਜਿਹੜੀ ਗੱਲ ਹੈ, ਉਦਾਹਰਨ ਉਹ ਆਪਾਂ ਨਾਲ ਗੱਲ ਕਰ ਰਹੇ ਹਾਂ ਜੀ ਹਰਵਿੰਦਰ ਜੀ। ਹਾਂਜੀ, ਸੋ ਆਪਾਂ ਅੱਗੇ ਗੱਲ ਕਰਦੇ ਰਾਜਕਰਨ AI ਦੀ, ਤੇ ਉਹਦੇ ਵਿੱਚ ਅਗਲਾ ਜਿਹੜਾ ਬੈਨੀਫਿਟ ਇਹ ਦੇਖਦੇ ਆ AI ਦਾ, ਉਹ ਹੈਗੇ ਪਰਸਨਲਾਈਜ਼ ਬੈਂਕਿੰਗ। ਆਮ ਤੌਰ ਤੇ ਅਸੀਂ ਇਹ ਦੇਖਿਆ ਕਿ ਜੇ ਤੁਸੀਂ ਬੈਂਕ ਦੇ ਵਿੱਚ ਜਾਂਦੇ ਹੋ ਤੇ ਜਾਂਦੇ ਹੁੰਦੇ ਸੀ ਪੁਰਾਣੇ ਟਾਈਮ ਦੇ ਵਿੱਚ, ਤੇ ਇੱਕ ਬਿਜ਼ਨਸ ਵਾਲਿਆਂ ਦੀ ਲਾਈਨ ਵੱਖਰੀ, ਉਹਨਾਂ ਨੂੰ ਪ੍ਰੈਫਰਡ ਐਕਸੈਪਟੈਂਸ ਮਿਲਦੀ ਸੀ, ਤੇ ਜਿਹੜੇ ਰੀਟੇਲਰ ਸਾਡੇ ਵਰਗੇ ਵਿਚਾਰੇ, ਉਹਨਾਂ ਨੂੰ ਇੱਕ ਸਾਈਡ ਲਾਈਨ ਦੇ ਉੱਤੇ ਬਿਠਾਇਆ ਜਾਂਦਾ ਸੀ। ਐਂਡ ਜਿਹੜੀ ਰੈਗੂਲਰ ਲਾਈਨ ਹੁੰਦੀ ਉਹਦੇ 'ਚ ਬਿਠਾਇਆ ਜਾਂਦਾ, ਖੜਾਇਆ ਜਾਂਦਾ ਸੀ। ਸੋ ਉਹਦਾ ਇੱਕ ਕਾਰਨ ਰਾਜਕਰਨ ਇਹ ਹੁੰਦਾ ਕਿ ਦੇਖੋ, ਜਿਹੜੇ ਆਮ ਯੂਜ਼ਰ ਹੁੰਦੇ 2, 4, 5 ਹਜ਼ਾਰ ਉਹਨਾਂ ਦਾ ਬੈਂਕ 'ਚ ਪਿਆ ਹੁੰਦਾ ਹੈ ਨਾ, ਸੋ ਉਹਨਾਂ ਨੂੰ ਵੀ ਲੋੜ ਹੁੰਦੀ ਆ। ਸੋ ਇੱਕ ਜਿਹੜਾ ਬੈਂਕ ਆ, ਕੋਈ ਇੰਸਟੀਟਿਊਸ਼ਨ ਆ, ਉਹਦੇ ਕੋਲ ਮਿਲੀਅਨਸ ਇੱਦਾਂ ਦੇ ਲੋਕ ਹੁੰਦੇ ਆ। ਸੋ ਹਰ ਇੱਕ ਨੂੰ ਪ੍ਰੋਪਰ ਸਰਵਿਸ ਪ੍ਰੋਵਾਈਡ ਕਰਨੀ, ਉਹਦੇ ਲਈ ਕਿੰਨਾ ਸਟਾਫ ਉਹਨਾਂ ਨੂੰ ਚਾਹੀਦਾ, ਸ਼ਾਇਦ ਹੈ ਨਾ ਉਹ ਉਹਨਾਂ ਕਸਟਮਰ ਤੋਂ ਪੈਸਾ ਨਾ ਲੈ ਸਕਦੇ ਹੁਣ, ਜਿੰਨਾ ਉਹਨਾਂ ਨੂੰ ਸਟਾਫ ਚਾਹੀਦਾ ਹੁੰਦਾ ਉਸ ਕੰਮ ਦੇ ਵਾਸਤੇ। ਤੇ AI ਇਸ ਕੰਮ ਦੇ ਵਿੱਚ ਉਹਨਾਂ ਦੇ ਬਹੁਤ ਰੋਕ ਆਈ, ਤਾਂ ਕਿ ਉਹ ਕਸਟਮਾਈਜ਼ ਸਰਵਿਸ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰ ਸਕਣ। ਤੇ ਉਹ ਤੋਂ ਅੱਗੇ ਇੱਕ ਗੱਲ ਬੜੀ ਇੰਟਰਸਟਿੰਗ ਆ, ਉਹ ਹੈਗੀ ਕਿ ਐਲਗੋਰਿਦਮ, ਐਨਹਾਂਸਡ ਐਲਗੋਰਿਦਮ ਟ੍ਰੇਡਿੰਗ। ਸੋ ਜਿਹੜਾ ਆਪਣਾ ਟ੍ਰੇਡਿੰਗ ਆ, ਉਹ ਤਾਂ 1970 ਤੋਂ ਹੀ ਕਾਫੀ ਜ਼ਿਆਦਾ ਸਟਾਕ ਮਾਰਕੀਟ ਲੈ ਲਓ ਜਾਂ ਸਟਾਕ ਟ੍ਰੇਡਸ ਲੈ ਲਓ, ਕਾਫੀ ਇਸ ਤਰ੍ਹਾਂ ਚੱਲਦਾ ਰਿਹਾ। ਪਰ ਜਿਹੜੇ ਮਾਡਲਸ ਬਣੇ ਆ ਡੇਟਾ ਨੂੰ ਐਨਾਲਾਈਜ਼ ਕਰਕੇ, ਸਟਾਕ ਟ੍ਰੇਡਿੰਗ ਦਾ ਐਗਜ਼ਾਮਪਲ ਹੀ ਲੈ ਲਓ ਪ੍ਰਾਇਮਰੀ, ਤੇ ਉਹਦੇ ਵਿੱਚ ਦੇਖੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਜਿਹੜਾ ਕਿੰਨਾ ਜ਼ਿਆਦਾ ਇੰਪੈਕਟ ਉਹਨੇ ਪਾਉਣਾ ਜਾਂ ਪਾ ਰਿਹਾ ਆਲਰੇਡੀ। ਤੇ ਅਗਲੀ ਜਿਹੜੀ ਗੱਲ ਆ ਉਹ ਉਸ ਤੋਂ ਵੀ ਜ਼ਿਆਦਾ ਜੇ ਜੌਬਸ ਦੀ ਗੱਲ ਕਰਦੀ ਆ ਉਹਦੇ ਉੱਤੇ, ਕਿਉਂਕਿ ਜੌਬਸ ਨੂੰ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਦੋ ਚੀਜ਼ਾਂ ਜਿਹੜੀਆਂ ਮੈਨੂਅਲ ਜੌਬਸ ਨੂੰ ਬਹੁਤ ਇੰਪੈਕਟ ਕਰਦੀ ਪਈਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ। ਤੇ ਇੱਕ ਡੈਡੀਕੇਟਿਡ ਫੀਲਡ ਆ ਆਟੋਮੇਸ਼ਨ ਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਜਿਹਨੂੰ ਕਹਿੰਦੇ ਰੋਬੋਟਿਕ ਪ੍ਰੋਸੈਸ ਆਟੋਮੇਸ਼ਨ, ਕਿ ਰੋਬੋਟਸ ਨੂੰ AI ਟੈਕਨੋਲੋਜੀ ਜਿਹੜੀ ਆ ਉਹ ਚਲਾਊਗੀ, ਲੋਕਾਂ ਦੀ ਵੀ ਲੋੜ ਨਹੀਂ। ਹਾਂਜੀ ਬਿਲਕੁਲ। ਸੋ ਕਹਿਣ ਦਾ ਮਤਲਬ ਰੋਬੋਟਸ ਦੀ ਜਿਹੜੀ ਪ੍ਰੋਗਰਾਮਿੰਗ ਆ ਉਹ ਮਸ਼ੀਨ ਲਰਨਿੰਗ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਉਹਨੂੰ ਟ੍ਰੇਨਿੰਗ ਕਰੇਗੀ। ਲਾਸਟ ਵਾਲੇ ਜਿਹੜੇ ਦੋ ਹੈਗੇ ਆ ਉਹ ਥੋੜੇ ਸੌਖੇ ਆ। ਉਹ ਹੈ ਕਿ ਸਾਨੂੰ ਪਹਿਲਾਂ ਹੀ ਗੱਲ ਕੀਤੀ ਕਿ ਪੈਸੇ ਸੇਵ ਕਰਦੀ ਆ ਦੋਹਾਂ ਦੇ, ਲੋਕਾਂ ਦੇ ਵੀ ਤੇ ਇੰਸਟੀਟਿਊਸ਼ਨਸ ਤੇ ਵੀ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਉੱਤੇ ਵੀ।
ਤੇ ਉਹਨਾਂ ਦੇ ਰਿਸੋਰਸਿਸ ਨੂੰ ਸੇਵ ਕਰਦੀ ਹੈ। ਤੇ ਲਾਸਟ ਚੀਜ਼ ਆਪਾਂ ਗੱਲ ਕਰਦੇ ਹੈਗੀ ਕਿ ਕ੍ਰੈਡਿਟ ਸਕੋਰਿੰਗ ਐਂਡ ਲੋਨ ਪ੍ਰੋਡਕਸ਼ਨ। ਠੀਕ ਆ, ਠੀਕ ਓਕੇ। ਆ, ਉਹਦੇ ਵਿੱਚ ਇਹ ਆ ਕਿ ਕ੍ਰੈਡਿਟ ਕਾਰਡ ਦੀ ਪਹਿਲਾਂ ਕ੍ਰੈਡਿਟ ਸਕੋਰ ਹੁੰਦੇ ਸੀ ਨਾ, ਉਹ ਵੀ ਇਸੇ ਬੇਸ ਦੇ ਉੱਤੇ ਹੀ ਆ, ਪਰ ਉਹਦੇ ਲਈ ਤੁਹਾਨੂੰ ਸਾਰਾ ਇਨਫੋਰਮੇਸ਼ਨ ਸੈੱਟ ਕਰਨੀ ਪੈਣੀ, ਅਗਲੇ ਦਾ ਕ੍ਰੈਡਿਟ ਸਕੋਰ ਦੇਖੋ, ਇਨਕਮ ਵੇਖੋ, ਸਭ ਕੁਛ ਹੈ ਨਾ। ਪਰ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਆਪਾਂ ਯੂਜ਼ ਕਰਦੇ ਹਾਂ, ਉਹਦੇ ਨਾਲ ਪ੍ਰੋਡਿਕਟ ਕਰ ਸਕਦੇ ਹਾਂ ਆਲਰੇਡੀ ਕਿ ਜੇ ਇਹਦੇ ਬੰਦੇ ਦੇ ਕ੍ਰੈਡੈਂਸ਼ੀਅਲਸ ਆਹ ਵਾ, ਇਹਦੀ ਲੋਨ ਦੀ ਜਿਹੜੀ ਪ੍ਰੋਡਿਕਸ਼ਨ ਉਹ ਕੀ ਹੈ, ਕਿ ਇਹ ਸਾਰੀ ਦੀ ਸਾਰੀ ਕਿਸ਼ਤਾਂ ਦੇ ਸਕੂਗਾ ਜਾਂ ਇਹਦੀ ਕੀ ਰਿਸਕ ਆ ਕਿ ਅੱਧ ਵਿਚਾਲੋ ਇਹਦੀ ਕਿਸ਼ਤਾਂ ਟੁੱਟ ਜਾਣਗੀਆਂ। ਸੋ ਇਹ ਕੰਮ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਕਾਫੀ ਸੌਖਾ ਕਰ ਦੇਣਾ। ਸੋ ਇਹਦਾ ਮਤਲਬ ਮੇ ਵੀ ਆਉਣ ਵਾਲੇ ਸਮੇਂ 'ਚ ਲੋਨਸ ਹੋਣੇ ਸੌਖੇ ਜਾਂ ਔਖੇ ਡਿਪੈਂਡਿੰਗ ਔਨ ਯੋਰ ਸਿਚੁਏਸ਼ਨ, ਉਸ ਹਿਸਾਬ ਦੇ ਨਾਲ ਜਿਹੜੀ ਉਹ ਬਣੂਗੀ। ਸੋ ਡੈਫੀਨੇਟਲੀ ਬੈਂਕਸ ਨੇ ਫਾਈਨੈਂਸ ਖੇਤਰ ਉਹ ਇਹਦੇ ਜਿਹੜੇ AI ਡਰਿਵਨ ਬੈਨੀਫਿਟਸ ਤੇ ਜਿਹੜੇ ਸੋਲਿਊਸ਼ਨਸ ਆ ਉਸ ਦੇ ਵੱਲ ਨੂੰ ਵੱਧ ਰਹੀਆਂ ਆ। ਆਪੋ ਆਪਣੇ ਕਹਿ ਲਓ ਵੀ ਫਲੀਟਸ ਦੇ ਵਿੱਚ ਜਾਂ ਆਪੋ ਆਪਣੇ ਜਿਹੜੇ ਕੰਮ ਕਾਜ ਦੇ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਬਿਜ਼ਨਸ ਨੂੰ ਕਿੱਦਾਂ ਇਫੈਕਟਿਵਲੀ ਹੋਰ ਚਲਾਇਆ ਜਾਵੇ। ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਕਿਹਾ, ਹੁਣ ਆਪਾਂ ਬਾਰ-ਬਾਰ ਕਹਿ ਰਹੇ ਹਾਂ, ਜਿਹੜਾ ਕੰਜ਼ਿਊਮਰ ਆ ਉਹ ਦੇਖਦਾ ਵੀ ਮੇਰਾ ਖਰਚਾ ਕਿੱਥੇ ਘਟ ਰਿਹਾ ਆ, ਮੇਰੇ ਪੈਸੇ ਕਿੱਦਾਂ ਜਿਹੜੇ ਡਾਲਰ ਆ ਉਹ ਕਿੱਦਾਂ ਬਚ ਰਹੇ ਆ। ਤੇ ਜੇ ਬੈਂਕਾਂ ਇਹ ਦਿਖਾਉਣ ਦੇ ਵਿੱਚ ਜਾਂ ਇਹ ਕਹਿਣ ਦੇ ਵਿੱਚ ਜਾਂ ਇਹ ਵਾਕਿਆ AI ਉਸ ਦੇ ਵਿੱਚ ਕਾਮਯਾਬ ਹੁੰਦੀ ਆ, ਤਾਂ ਲੋਕਾਂ ਨੂੰ, ਕੰਜ਼ਿਊਮਰ ਨੂੰ ਤਾਂ ਕੋਈ ਮੈਟਰ ਨਹੀਂ ਕਰਦਾ ਵੀ ਕੋਈ ਜੋਬ ਜਾ ਰਹੀ ਆ ਕਿ ਆ ਰਹੀ ਆ। ਉਹ ਕਹਿੰਦੇ ਵੀ ਸਾਡੀ ਮਨੀ ਬਚਣੀ ਚਾਹੀਦੀ ਆ। ਦੇ ਆਰ ਕੰਸਰਨਡ ਅਬਾਊਟ ਦੈਟ। ਤੇ ਉਹ ਸਾਰੀਆਂ ਚੀਜ਼ਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ AI ਨੂੰ ਇੱਦਾਂ ਕਹਿ ਕੇ ਵੀ ਪ੍ਰਚਾਰਿਆ ਜਾਵੇ, ਹਰਵਿੰਦਰ, ਵੀ ਦੇਖੋ ਇਹਦੇ ਨਾਲ ਤੁਹਾਡਾ ਜਿਹੜਾ ਆ ਕੋਈ ਨੁਕਸਾਨ ਹੋਣ ਦਾ ਖਤਰਾ ਘੱਟ ਆ। AI ਜਿਹੜੀ ਆ ਉਹ ਤੁਹਾਡਾ ਚੋਰੀ ਨਹੀਂ ਹੋਣ ਦਊਗੀ, ਕੋਈ ਗਲਤ ਟ੍ਰਾਂਜੈਕਸ਼ਨ ਤੋਂ ਜਿਹੜੀ ਆ ਉਹ ਬਚਾਊਗੀ। ਬਹੁਤੇ ਬੰਦਿਆਂ ਦੇ ਲਈ ਇਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਉਹੀ ਵੱਡੀਆਂ ਹੁੰਦੀਆਂ ਆ। ਬਾਕੀਆਂ ਨੂੰ ਤਾਂ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਉਹ ਇੰਨਾ ਖਿਆਲ ਜਿਹੜਾ ਉਹ ਨਹੀਂ ਰਹਿੰਦਾ। ਤੇ ਜੇ ਹੁਣ ਆਪਾਂ ਗੱਲ ਕਰੀਏ ਇਹਦੇ ਸਟਾਰਟਅਪ ਸਿਨਾਰੀਓ ਦੀ, ਫਿਨਟੈਕ ਦੇ ਵਿੱਚ, ਫਾਈਨੈਂਸ ਦੀ ਟੈਕਨੋਲੋਜੀ ਦੇ ਵਿੱਚ ਕੀ ਸਿਚੁਏਸ਼ਨ ਆ ਪਿਛਲੇ ਸਾਲ ਦੇ ਨਾਲੋਂ ਜਾਂ ਪਹਿਲਿਆਂ ਦੇ ਮੁਕਾਬਲੇ? ਕੀ ਕੁਛ ਜਿਹੜਾ ਉਹ ਬਦਲ ਰਿਹਾ ਆ? ਕਿੱਦਾਂ ਦੀਆਂ ਕੰਪਨੀਆਂ ਜਿਹੜੀਆਂ ਉਹ ਆ ਰਹੀਆਂ ਇਹਦੇ ਵਿੱਚ? ਹਾਂਜੀ, ਸੋ ਆਪਾਂ ਪਹਿਲਾਂ ਐਡਵਾਂਟੇਜਸ ਦੀ ਗੱਲ ਕੀਤੀ, ਤੇ ਜਦੋਂ ਕਿਸੇ ਬਿਜ਼ਨਸ ਦੇ ਵਿੱਚ ਕੋਈ ਐਡਵਾਂਟੇਜ, ਕੋਈ ਫਾਇਦਾ ਹੁੰਦਾ ਹੋਏ, ਲੋਕਾਂ ਦੇ ਪੈਸੇ ਬਚਦੇ ਹੋਣ ਜਾਂ ਐਂਟਰਪ੍ਰਾਈਜ਼ ਦੇ ਪੈਸੇ ਬਚਦੇ ਹੋਣ, ਤੇ ਜਿਹੜੀ ਆ ਟੈਕਨੋਲੋਜੀ ਉਹਨੂੰ ਸਰਵ ਕਰਨ ਦੇ ਲਈ ਆਪਣੇ ਆਪ ਡਿਵੈਲਪ ਹੋ ਜਾਂਦੀ ਆ, ਜਾਂ ਕੰਪਨੀਜ਼ ਉਹਦੇ ਆਲੇ ਦੁਆਲੇ ਸੈਟਅਪ ਹੋਣੀ ਸ਼ੁਰੂ ਹੋ ਜਾਂਦੀਆਂ। ਸੋ ਆਪਾਂ ਕਿਉਂਕਿ ਆਪਣੇ ਆ ਤਾਂ ਕਿੰਨਾ ਚਿਰ ਗੱਲ ਕਰ ਸਕਦੇ, ਪਰ ਆਪਾਂ ਮੋਟੇ ਤੌਰ ਦੇ ਉੱਤੇ 5 ਕੰਪਨੀਜ਼ ਨੇ ਮੇਰਾ ਜਿਹੜਾ ਧਿਆਨ ਖਿੱਚਿਆ ਇਸ ਪਾਸੇ, ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਹਦੇ ਨਾਲ ਕਾਫੀ ਖੇਤਰ ਆਪਣੇ ਕਵਰ ਹੋ ਜਾਣਗੇ। ਇੱਕ ਹੈਗੀ ਇਨੋਵਾ। ਠੀਕ ਆ, ਇਨੋਵਾ ਦੀ ਅਸੀਂ ਗੱਲ ਕਰੀਏ, ਉਹ ਇੱਕ ਪਲੇਟਫਾਰਮ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਨੂੰ ਵਰਤ ਕੇ ਬਣਾਇਆ ਗਿਆ ਵਾ, ਕਿ ਜਿਹਦੇ ਨਾਲ ਤੁਹਾਨੂੰ ਨਾ ਐਨਾਲਿਟਿਕਸ ਦੇ ਦਿੰਦਾ, ਬਣਾ ਕੇ ਬਣੇ ਬਣਾਏ ਐਨਾਲਿਟਿਕਸ ਮਾਡਲ ਦੇ ਥਰੂ ਦੇ ਦਿੰਦਾ, ਜਿਹਦੇ ਨਾਲ ਜਿਹੜੇ ਨਾਨ ਪ੍ਰਾਈਮ ਕਸਟਮਰ ਹੁੰਦੇ, ਜਿੰਨਾ ਛੋਟੇ ਕਸਟਮਰ ਆ ਬੈਂਕਸ ਵਾਲੇ, ਠੀਕ ਆ, ਤੇ ਉਹ ਉਹਨਾਂ ਦੀ ਪ੍ਰੋਪਰ ਲੈਂਡਿੰਗ ਕਰ ਸਕੇ, ਜਿਹਦੀ ਆਪਾਂ ਹੁਣੇ ਥੋੜਾ ਸਮਾਂ ਪਹਿਲਾਂ ਗੱਲ ਕੀਤੀ ਸੀ। ਤਾਂ ਠੀਕ ਆ, ਉਹਦੇ ਨਾਲ ਇਹ ਆ ਕਿ ਉਹਦੇ ਨਾਲ ਅਨਾਲਿਸਿਸ ਕਰ ਸਕਣਗੇ ਕਿ ਜਿਹੜਾ ਆ ਲੋਨ ਇਸ ਬੰਦੇ ਨੂੰ ਦੇਣ ਦੇ ਨਾਲ ਐਂਟਰਪ੍ਰਾਈਜ਼ ਨੂੰ ਕੋਈ ਫਾਇਦਾ ਹੈ ਜਾਂ ਨਹੀਂ ਹੈਗਾ, ਕਿੰਨਾ ਰਿਸਕ ਆ ਪੈਸੇ ਨੁਕਸਾਨ ਹੋਣ ਦਾ। ਸੋ ਉਹਦਾ ਅਨਾਲਿਸਿਸ ਕਰ ਦਿੰਦੇ ਆ। ਦੂਸਰੇ ਜ਼ੈਸਟ ਐਸਟੀਮੇਟ, ਹੈ ਨਾ, ਤੇ ਉਹ ਵੀ ਇਹਦੇ ਨਾਲ ਰਿਲੇਟਡ ਆ, ਪਰ ਜਿਹੜੇ ਲੋਕਾਂ ਨੇ ਘਰ ਲਿਆ ਹੋਏਗਾ ਉਹਨਾਂ ਨੂੰ ਪਤਾ ਹੋਊਗਾ ਕਿ ਅੰਡਰ ਰਾਈਟਿੰਗ ਨੂੰ ਕਿੰਨੇ ਟਾਈਮ ਲੱਗਦਾ ਇਸ ਟਾਈਮ ਦੇ ਉੱਤੇ। ਬਿਲਕੁਲ, ਹੈ ਨਾ, ਅੰਡਰ ਇੱਕ ਲੌਂਗ ਪ੍ਰੋਸੈਸ ਹੁੰਦੀ ਹੈ ਇਹਦੇ ਵਿੱਚ, ਉਹਨੂੰ ਦੇਣਾ ਕਈ ਦਿਨ ਲੱਗ ਜਾਂਦੇ, ਕਈ ਵਾਰ ਹਫ਼ਤਾ ਲੱਗ ਜਾਂਦਾ, ਜਾਂ ਉਸ ਤੋਂ ਵੀ ਕਈ ਵਾਰ ਵੱਧ ਲੱਗ ਜਾਂਦਾ। ਸੋ ਜ਼ੈਸਟ ਫਾਈਨੈਂਸ ਨੇ AI ਪਾਵਰਡ ਅੰਡਰ ਰਾਈਟਿੰਗ ਸਿਸਟਮ ਤਿਆਰ ਕਰ ਰਹੀ ਹੈ ਜੀ। ਓਕੇ, ਸੋ ਉਹਦੇ ਨਾਲ ਤੁਸੀਂ ਇਹ ਦੇਖੋ, ਹਾਂਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ। ਅਗਲੀ ਗੱਲ ਕਰਦੇ ਕਿਨੋਵੋ, ਇੱਕ ਨਿਊਯਾਰਕ ਬੇਸਡ ਕੰਪਨੀ ਆ। ਸੋ ਉਹ ਕੀ ਕਰ ਰਹੀ ਹੈ ਕਿ ਉਹ ਤੁਹਾਨੂੰ ਇਨਵੈਸਟਮੈਂਟ ਐਡਵਾਈਸ ਦੇਗੀ ਬਣੀ ਬਣਾਈ। ਹੁਣ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਇਨਵੈਸਟਮੈਂਟ ਐਡਵਾਈਜ਼ਰ ਹਾਇਰ ਕਰਨੇ ਪੈਂਦੇ ਆ। ਉਹ ਤੁਹਾਨੂੰ ਬਣੇ ਬਣਾਏ ਮਾਡਲ ਦੇ ਦੇ ਕਿ ਤੁਸੀਂ ਆਪਣਾ ਥੋੜਾ ਜਿਹਾ ਡੇਟਾ ਪਾਓ, ਕਿੰਨੇ ਪੈਸੇ ਤੁਹਾਡੇ ਕੋਲ, ਕਿੱਦਾਂ ਦੀ ਤੁਸੀਂ ਰਿਸਕ ਕਰਨਾ ਚਾਹੁੰਦੇ ਹੋ, ਉਹ ਤੁਹਾਨੂੰ ਮਾਡਲ ਸਾਹਮਣੇ ਬਣਾ ਕੇ ਦੇ ਦਿਓ ਕਿ ਤੁਸੀਂ ਉਹਦੇ ਚ ਇੱਕ ਮਾਡਲ ਚੂਜ਼ ਕਰਨਾ, ਉਹ ਵੀ AI ਬੇਸਡ ਆ। ਠੀਕ ਆ, ਤੇ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਕਸਿਸਟੋ। ਇਹ ਅਸਿਸਟ ਤੋਂ ਵਰਡ ਬਣਿਆ। ਇਹ ਕਾਫੀ ਚਰਚਾ ਦੇ ਵਿੱਚ ਆ। ਸੋ ਇਹ ਕੀ ਕਰ ਰਹੇ ਆ ਕਿ ਕਸਟਮਰ ਐਕਸਪੀਰੀਅੰਸਿਸ ਜਿਹੜੇ ਆ, ਜਦੋਂ ਤੁਸੀਂ ਪਹਿਲਾਂ ਗੱਲ ਕੀਤੀ, ਉਹਨੂੰ ਇਨਹੈਂਸ ਕਿੱਦਾਂ ਕਰਨਾ, ਉਹਦੇ ਉੱਤੇ ਕੰਮ ਕਰ ਰਹੇ ਆ। ਠੀਕ ਹੈ, ਖਾਸ ਤੌਰ ਦੇ ਉੱਤੇ ਜਿਹੜੇ ਬੈਂਕ ਆ ਉਹਨਾਂ ਦੇ ਕਾਲ ਵੋਲਿਊਮਸ ਕਿੱਦਾਂ ਘਟਣ, ਤੇ ਸੈਲਫ ਸਰਵਿਸ ਆਪਸ਼ਨਸ ਤੇ ਸੋਲਿਊਸ਼ਨਸ ਜਿਹੜੇ ਆ ਉਹ ਕਲਾਇੰਟਸ ਨੂੰ ਕਿੱਦਾਂ ਦੇ ਸਕਣ।
ਹੂੰ ਠੀਕ ਆ। ਤੇ ਜੀ ਲਾਸਟ ਜਿਹੜੀ ਆਪਾਂ ਗੱਲ ਕਰਨੀ ਉਹ ਆਪਣੀ ਵੈਕਟਰਾ ਦੀ, ਹੂੰ ਤੇ ਉਹਦਾ ਕੀ ਹੈ ਕਿ ਉਹਦਾ ਇੱਕ ਜਿੱਦਾਂ ਟੂਲ ਕਾਫੀ ਪਪੂਲਰ ਆ, ਉਹਦਾ ਨਾਮ ਆ ਕੋਗਨੀਟੋ। ਹੂੰ ਉਹ ਥ੍ਰੈਟ ਸਾਈਬਰ ਸਿਕਿਉਰਿਟੀ ਜਿਹੜੀ ਤੀਸਰੀ ਆਪਾਂ ਗੱਲ ਜ਼ਿਆਦਾ ਕਰਦੇ ਹੁੰਦੇ ਨਾ, ਕਿ ਸਾਈਬਰ ਫਰਾਡ ਥ੍ਰੈਟਸ ਕੀ ਆ ਤੁਹਾਡੇ, ਕ੍ਰਾਈਮ ਫਰਾਡ ਨੂੰ ਡਿਟੈਕਸ਼ਨ ਜਾਂ ਇਨ ਜਨਰਲ ਵੀ ਤੁਹਾਡਾ ਸਿਸਟਮ ਕਿੱਦਾਂ ਦਾ, ਬੈਂਕਸ ਨੂੰ ਤੁਹਾਡੇ ਵੈਬ API ਨੂੰ ਕਿੱਦਾਂ ਦੀ ਥ੍ਰੈਟਸ ਆ, ਤੁਹਾਡੇ ਵੈਬ ਬੇਸਡ ਸੋਲੂਸ਼ਨ ਜਿਹੜੇ ਆ ਅਪ ਟੂ ਡੇਟ ਹੈ ਕਿ ਨਹੀਂ, ਪੈਚਸ ਤੁਹਾਡੇ ਸਿਸਟਮ ਉੱਤੇ ਲੱਗੇ ਕਿ ਨਹੀਂ, ਤੁਹਾਡਾ ਡੇਟਾਬੇਸ ਸਿਕਿਉਰ ਆ ਕਿ ਨਹੀਂ, ਤੁਹਾਡਾ ਜਿਹੜਾ ਡੇਟਾ ਉਹਦਾ ਬੈਕਅਪ ਹੋ ਰਿਹਾ ਕਿ ਨਹੀਂ, ਇਦਾਂ ਦੀ ਸਾਰੀ ਚੀਜ਼ਾਂ ਉਹਨੂੰ ਵੈਕਟਰਾ ਮੈਨੇਜ ਕਰ ਰਹੀ ਹੈ। ਸੋ ਇਹਦੇ ਨਾਲ ਮੈਂ 5 ਕੰਪਨੀ ਟੌਪ ਦੱਸੀਆਂ। ਸੋ ਆਪਾਂ ਥੋੜੀ ਪੈਸੇ ਦੀ ਗੱਲ ਕਰੀਏ ਤੇ ਕਲੈਕਟਿਵ ਐਨੂਅਲ ਗਰੋਥ ਰੇਟ ਇਸ ਫਿਨਟੈਕ ਇਨ ਆਰਟੀਫਿਸ਼ੀਅਲ ਇੰਟੈਲੀਜੈਂਸ ਇਨ ਫਿਨਟੈਕ ਦੀ ਅਸੀਂ ਗੱਲ ਕਰੀਏ ਤੇ ਇਹ ਆਮ ਤੌਰ ਦੇ ਉੱਤੇ ਅਸੀਂ ਮਾਰਕੀਟ ਦਾ 8, 10, 12% ਲੈਂਦੇ ਆ। ਇਹਦਾ ਹੈਗਾ ਤਕਰੀਬਨ ਐਸਟੀਮੇਟਡ ਤਕਰੀਬਨ ਕੋਈ 33 ਤੋਂ 35% ਪਰ ਐਨੂਅਲ ਗਰੋਥ, ਠੀਕ ਹੈ ਹੈ ਨਾ। ਸੋ ਉਹਦੇ ਨਾਲ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਆਮ ਮਾਰਕੀਟ ਨਾਲ 3-4 ਗੁਣਾ ਇਹਦਾ ਜ਼ਿਆਦਾ। ਬਿਲਕੁਲ ਸੋ ਇਹ ਹਾਟ ਮਾਰਕੀਟ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ ਰਾਜਕਰਨ। ਜੀ ਜੀ ਬਿਲਕੁਲ, ਗੱਲਾਂ ਬਾਤਾਂ ਆਪਾਂ ਇਦਾਂ ਹੀ ਜਿਹੜਾ ਉਹ ਜਾਰੀ ਰੱਖਣਾ ਹੈ। ਕੀ ਕੁਝ ਜਿਹੜਾ ਉਹ ਹੋਰ ਚੱਲ ਰਿਹਾ AI ਦੇ ਖੇਤਰ ਦੇ ਵਿੱਚ, ਇਸ ਦੇ ਵਿੱਚ ਵੀ ਉਹ ਸਾਰੀਆਂ ਚੀਜ਼ਾਂ ਆਪਾਂ ਗੱਲਾਂ ਜਿਹੜੀਆਂ ਉਹ ਕਰਾਂਗੇ। ਤੇ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਜੁੜਦੇ ਹਾਂ ਤੇ ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਇਆਂ ਕੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਇਨ ਫਾਈਨੈਂਸ਼ੀਅਲ ਟੈਕਨੋਲੋਜੀ ਸੈਕਟਰ ਵਿੱਚ। ਜੀ ਹਰਵਿੰਦਰ, ਅਗਲਾ ਸਵਾਲ ਆਊਗਾ ਫਿਰ ਇਸ ਦੇ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਜੀ ਇੰਨੀ ਸਿਆਣੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇਹ ਵੀ ਪ੍ਰੋਡਿਕਟ ਕਰ ਲਿਆ ਕਰੂਗੀ ਵੀ ਕਦੋਂ ਫਾਈਨੈਂਸ਼ੀਅਲ ਕ੍ਰੈਸ਼ ਹੋਣਾ ਆ, ਕਦੋਂ ਬੈਟਰ ਆ ਕਰਨ ਦੇ ਲਈ, ਕਦੋਂ ਕਢਾ ਲੈਣੇ ਚਾਹੀਦੇ ਡਾਲਰ ਤੇ ਕਦੋਂ ਵਿੱਚ ਐਡ ਕਰ ਦੇਣੇ ਚਾਹੀਦੇ ਆ। ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਇਹਦੇ ਵਿੱਚ ਵੀ ਮਦਦ ਕਰ ਸਕਦੀ ਆ? ਕੁਝ SEC ਵਾਲਿਆਂ ਨੇ ਵੀ ਕੁਝ ਕਿਹਾ ਸੀ ਇਹਦੇ ਉੱਤੇ, ਕੀ ਹੈ ਪੂਰਾ ਮਾਜਰਾ? ਰਾਜਕਨ, ਇਹ ਗੱਲ ਠੀਕ ਹੈ। ਤੇ ਜਿਹੜਾ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ SEC ਕਿਹਾ ਜਾਂਦਾ ਜਿਹਨੂੰ, ਉਹਨਾਂ ਦੇ ਚੇਅਰ ਸੀ ਗੈਰੀ ਗੈਂਸਲਰ। ਗੈਰੀ ਗੈਂਸਲਰ ਦੀ ਪਿਛਲੇ ਹੀ ਹਫਤੇ ਉਹਨਾਂ ਇਹ ਗੱਲ ਕੱਢੀ ਕਿ ਜਿਹੜਾ ਨੈਕਸਟ ਫਾਈਨੈਂਸ਼ੀਅਲ ਕ੍ਰਾਈਸਿਸ ਆ ਨਾ, ਉਹ AI ਕਰਕੇ ਆਉਣ ਦੇ ਪੂਰੇ ਚਾਂਸ ਆ। ਇੱਥੇ ਰੱਖ। ਅੱਛਾ, ਹੈਨਾ। ਸੋ ਆਪਾਂ ਇੱਕ ਤਾਂ ਚਲੇ ਮੋਟੇ ਤੌਰ ਦੇ ਉੱਤੇ ਤੇ ਕਹਿ ਲਓ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟਿਕਸ ਕਰਕੇ ਜੌਬਾਂ ਬਹੁਤ ਆਉਣੀਆਂ ਜਾਣੀਆਂ, ਹਨਾ, ਉਹ ਤੇ ਇੱਕ ਗੱਲ ਹੋ ਗਈ। ਪਰ ਉਹਦੇ ਤੋਂ ਬਾਅਦ ਜਿਹੜੀ ਆਪਾਂ ਹੁਣੇ ਕੁਛ ਗੱਲਾਂ ਪਹਿਲਾਂ ਕੀਤੀਆਂ ਕਿ ਕਿੰਨਾ ਕੁਛ ਐਨਾਲਿਟਿਕਸ ਆ, ਹਨਾ, ਐਨਾਲਿਟਿਕਸ ਤੇ ਆਟੋ ਡਿਸੀਜਨ ਮੇਕਿੰਗ ਹੋਣੀ ਆ। ਸੋ ਉਹਨਾਂ ਇਹ ਕਿਹਾ ਕਿ ਜਿਹੜਾ ਅਗਲਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹ AI ਡਰਿਵਨ ਆਲਮੋਸਟ ਅਨਅਵੋਇਡੇਬਲ ਆ। ਤਾਂ ਇੱਕ ਕਾਰਨ ਦੱਸਦੇ ਆ। ਉਹਦੇ ਬਾਰੇ ਨਾ ਆਪਾਂ 2008 ਦੇ ਕ੍ਰੈਸ਼ ਦੀ ਵੀ ਗੱਲ ਕਰਦੇ, ਜਿਹੜਾ ਕਿ ਫਾਈਨੈਂਸ਼ੀਅਲ ਮਾਰਕੀਟ ਦਾ ਕ੍ਰੈਸ਼ ਸੀ। ਬਿਲਕੁਲ। ਉਹਦੇ ਮਾਡਲ ਦੀ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਇੱਕ ਹਰਡਿੰਗ ਮੈਂਟੈਲਿਟੀ ਦੇ ਵਿੱਚ ਉਹਨੂੰ ਵਰਡ ਵਰਤਿਆ ਜਾਂਦਾ, ਹਰਡਿੰਗ ਮੈਂਟੈਲਿਟੀ, ਕਿ ਜਿਹੜਾ ਇੱਕ ਨੇ ਕੰਮ ਕੀਤਾ ਉਹਨੂੰ ਵੇਖ ਕੇ ਉਹ ਤੀਜੇ ਨੇ ਭੇਡ ਚਾਲ, ਹੈ ਨਾ, ਹਰਡ ਮੈਂਟੈਲਿਟੀ ਕਹਿੰਦੇ ਉਹਨੂੰ। ਸੋ ਦੇਖੋ, ਜੇ ਇਦਾਂ ਦੇ 2008 ਦੇ ਫਾਈਨੈਂਸ਼ੀਅਲ ਕ੍ਰੈਸ਼ ਵੀ ਇਦਾਂ ਹੋਇਆ ਕਿ ਜਦੋਂ ਕੁਛ ਐਂਟਰੀਜ਼ ਜਾਂ ਕੁਛ ਬੈਂਕਾਂ ਨੇ ਫਾਈਲ ਕੀਤੀ, ਹੈ ਨਾ, ਆਪਣੀ ਬੈਂਕਰਪਸੀ, ਉਹਨੂੰ ਵੇਖ ਕੇ ਦੂਜਿਆਂ ਨੇ, ਫਿਰ ਹੋਰ ਲੋਕੀ ਡਰ ਗਏ, ਉਹਨਾਂ ਬੈਂਕਾਂ ਚੋਂ ਪੈਸਾ ਕਢਾਉਣਾ ਸ਼ੁਰੂ ਕਰ। 2008 ਦੇ ਵਿੱਚ ਇਹ ਮੰਨਿਆ ਜਾਂਦਾ ਕਿ ਕੋਈ $1 ਟ੍ਰਿਲੀਅਨ ਦੀ ਜਿਹੜੀ ਪੈਸਾ ਵਾ ਉਹ ਲੋਕਾਂ ਦਾ ਡੁੱਬਿਆ, ਠੀਕ ਹੈ ਜੀ, ਕ੍ਰੈਸ਼ ਦੇ ਵਿੱਚ। ਸੋ ਉਹ ਜੇ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਦੇਖੋ, ਬਾਏ ਦ ਨੇਚਰ ਆਫ ਇਟ, ਉਹ ਵੀ ਇਸੇ ਮੈਂਟੈਲਿਟੀ ਉੱਤੇ ਵਰਕ ਕਰਦਾ ਕਿ ਡੇਟਾ, ਕਿ ਮੰਨ ਲਓ ਕਿ ਤੁਹਾਡੀ ਕੋਈ ਇਨਵੈਸਟਮੈਂਟ ਹੈਗੀ ਆ, ਉਹਦੇ ਵਿੱਚ ਇਹ ਦੇਖ ਰਿਹਾ, ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਐਨਾਲਿਸਿਸ ਕਰ ਰਿਹਾ ਕਿ ਉਹਨੇ ਪੈਸਾ ਕਢਾਇਆ, ਹਨਾ। ਸਾਰੇ ਆਰਟੀਫਿਸ਼ੀਅਲ ਮੰਨ ਲਓ ਇੰਟੈਲੀਜੈਂਸ ਦੇ ਐਨਾਲਿਸਿਸ ਦੇ ਅਕੋਰਡਿੰਗ ਚੱਲ ਰਹੇ ਆ। ਇੱਕ ਨੇ ਪੈਸਾ ਕਢਾਇਆ, 2 ਨੇ ਕਢਾਇਆ, 3 ਨੇ ਕਢਾਇਆ, ਉਹਨੂੰ ਵੇਖ ਕੇ ਚੌਥੇ ਨੇ ਵੀ ਕਢਾਉਣਾ। ਸੋ ਇਹਦੇ ਕਰਕੇ ਉਹ ਜਿਹੜਾ ਸਾਰਾ ਇੱਕ ਦੂਜੇ ਵੱਲ ਵੇਖ ਕੇ ਜਿਹੜਾ ਹਾਰਡ ਮੈਂਟੈਲਿਟੀ ਬੰਦਿਆਂ ਦੇ ਵਿੱਚ ਹੁੰਦੀ ਹੈ, ਤੇ ਕਹਿੰਦੇ ਕਿ ਮਸ਼ੀਨ ਲਰਨਿੰਗ ਜਦੋਂ ਵਿੱਚ ਡਿਪਲੋਏ ਹੋ ਜਾਂਦੀ ਤੇ ਇਹ ਐਕਸਪੋਨੈਂਸ਼ੀਅਲ ਹੋ ਜਾਂਦੀ ਆ। SVB ਆਪਾਂ ਦੇਖਿਆ ਨੀ, ਸਿਲੀਕਨ ਵੈਲੀ ਬੈਂਕਰਾਂ ਨੇ ਇਦਾਂ ਹੀ ਹੋਇਆ। ਹਾਂਜੀ। ਸੋ ਮਤਲਬ ਉਹ ਤੁਹਾਡੇ ਕਹਿਣ ਦਾ ਮਤਲਬ ਵੀ AI ਦੇ ਆਉਣ ਦੇ ਨਾਲ ਇਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਹੋਣਗੀਆਂ ਜਾਂ ਬਹੁਤ ਤੇਜ਼ੀ ਦੇ ਨਾਲ ਆਉਣਗੀਆਂ? ਹਾਂਜੀ, ਬਹੁਤ ਤੇਜ਼ੀ ਦੇ ਨਾਲ ਤੇ ਆਟੋਮੇਟਿਡ, ਹੈ ਨਾ। ਹੁਣ ਤੱਕ ਤੇ ਬੰਦਿਆਂ ਨੇ ਡਿਸੀਜਨ ਲੈਣੇ ਆ, ਇਨਵੈਸਟਮੈਂਟ ਬੈਂਕਰਸ ਨੇ ਡਿਸੀਜਨ ਲੈਣੇ ਆ, ਉਹ ਤਾਂ ਕਿਤੇ ਮਸ਼ੀਨ ਲਰਨਿੰਗ ਤੇ ਡੇਟਾਬੇਸ ਤੇ ਆਟੋ ਡਿਸੀਜਨ ਹੋਣੇ ਆ। ਤੇ ਜੇ ਹਰ ਇੱਕ ਚੀਜ਼ ਜਿਹੜੇ ਡਿਸੀਜਨ ਆ ਉਹ ਮਸ਼ੀਨ ਲਰਨਿੰਗ ਡੇਟਾਬੇਸ ਡਿਸੀਜਨ ਹੋ ਰਹੇ ਆ, ਤੇ ਡੇਟਾ ਤੇ ਸੱਚਾਈ ਹੈ ਨਾ, ਲੋਕਾਂ ਨੇ ਪੈਸੇ ਕਢਾਏ ਜਾਂ ਸਿਸਟਮ ਨੇ, ਇੰਸਟੀਟਿਊਸ਼ਨਸ ਨੇ ਪੈਸੇ ਕਢਾਏ, ਉਹ ਰੀਅਲ ਡੇਟਾ ਵਾ। ਤੇ ਡਾਟਾ ਮੈਨੂਪੂਲੇਸ਼ਨ ਤਾਂ ਬੜੀ ਕਾਮਨ ਆ ਹੁਣ। ਜੇ AI ਵੀ ਆ ਕਿਸੇ ਨਾ ਕਿਸੇ ਦੇ ਅੰਡਰ ਹੀ ਕਰ ਰਹੀ ਆ, ਤੇ ਜੇ ਕੋਈ ਉਹ ਡਾਟਾ ਮੈਨੂਪੂਲੇਟ ਕਰਦੇ ਤਾਂ ਮਤਲਬ ਜਦੋਂ ਮਰਜ਼ੀ ਟ੍ਰਿਗਰ ਕਰ ਸਕਦੇ ਇਦਾਂ ਦੀਆਂ ਚੀਜ਼ਾਂ। ਫਿਰ ਜੇ ਨੈਚੁਰਲੀ ਜੇ ਤੁਸੀਂ ਰॉ ਤਰੀਕੇ ਦੇ ਨਾਲ ਦੇਖੋ ਜਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਕ ਕਰਦੀ, ਤੇ ਤੁਹਾਡੀ ਗੱਲ ਬਿਲਕੁਲ ਠੀਕ ਆ। ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਆਪਣੀ ਗੱਲਬਾਤ ਵਿੱਚ ਇਹਨੂੰ ਇਸ ਐਸਪੈਕਟ ਨੂੰ ਕਵਰ ਕੀਤਾ ਸੀ ਕਿ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਡਿਜ਼ਾਈਨਰ ਆ, ਉਹਨਾਂ ਦੇ ਉੱਤੇ ਇਹ ਇੱਕ ਮੈਂਡੇਟ ਆ ਕਿ ਤੁਸੀਂ ਇਹਨੂੰ ਬਿਲਕੁਲ ਵੀ ਮਸ਼ੀਨੀ ਨਹੀਂ ਰੱਖਣਾ। ਤੁਸੀਂ ਥੋੜੇ ਜਿਹੇ ਚੈਕਸ ਐਂਡ ਬੈਲੈਂਸਿਸ ਰੱਖਣੇ ਆ, ਚੈਕਸ ਐਂਡ ਬੈਲੈਂਸਿਸ ਰੱਖਣੇ ਆ, ਉਹ ਵੀ ਡੇਟਾ ਡਰਿਵਨ ਹੀ ਹੋਣਗੇ, ਉਹ ਵੀ ਡੇਟਾ ਡਰਿਵਨ ਹੋਣਗੇ, ਕਿ ਤਾਂ ਕਿ ਇੱਕ ਤਰ੍ਹਾਂ ਦੀ ਮਾਡਲਿੰਗ, ਹੈ ਨਾ, ਉਹਦੇ ਉੱਤੇ ਤੁਹਾਡਾ ਡੇਟਾ ਨਹੀਂ ਹੈਗਾ। ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਿੱਖਾਂ ਦੇ ਨਾਲ ਸੰਬੰਧਿਤ ਜਦੋਂ ਅਸੀਂ ਚੈਟ GPT ਤੋਂ ਜੂਨ 1984 ਬਾਰੇ ਪੁੱਛਦੇ ਆ, ਤਾਂ ਉਹਦਾ ਜਿਹੜਾ ਡੇਟਾ ਕਾਫੀ ਹੱਦ ਤੱਕ ਸਹੀ ਹੁੰਦਾ, ਜਾਂ ਕਹਿ ਲਓ ਕਿ ਅਸੀਂ ਪ੍ਰੋ ਸਿੱਖ ਹੁੰਦਾ, ਹੈ ਨਾ, ਸਿੱਖ ਪਰਸਪੈਕਟਿਵ ਉਹਦੇ 'ਚ ਹੁੰਦਾ, ਜਾਂ ਕਹਿ ਲਓ ਕਿ ਮੋਟੇ ਤੌਰ ਤੇ ਠੀਕ ਰਿਹਾ ਜਾਂ ਬੈਲੈਂਸਡ ਕਹਿ ਲਓ, ਠੀਕ ਹੈ। ਸੋ ਜਦ ਕਿ ਤੁਸੀਂ ਆਮ ਜੇ ਤੁਸੀਂ ਗੂਗਲ ਸਰਚ ਉੱਤੇ ਤੁਸੀਂ ਜਾਣਕਾਰੀ ਲੈਂਦੇ ਹੋ, ਤਾਂ ਕਾਫੀ ਜਿਹੜੀ ਜਾਣਕਾਰੀ ਆ ਉਹ ਇੰਡੀਅਨ ਪਰਸਪੈਕਟਿਵ, ਗਵਰਨਮੈਂਟ ਸਟੇਟ ਦੇ ਪਰਸਪੈਕਟਿਵ ਦੀ ਜਾਣਕਾਰੀ ਹੁੰਦੀ ਆ, ਜਿਹੜੀ ਕਿ ਆਫ ਕੋਰਸ ਬਾਇਸਡ ਆ। ਉਹਨਾਂ ਦੇ ਆਪਣੇ ਵਾਈਟ ਪੇਪਰ, ਉਹਨਾਂ ਜੋ ਝੂਠ ਮਾਰਿਆ 1984 ਦੇ ਵਿੱਚ ਉਹ ਕੱਢੇ ਹੋਏ ਆ।
ਸੋ ਕਹਿਣ ਦਾ ਮਤਲਬ ਇਹ ਹੈ ਤੁਹਾਡੀ ਗੱਲ ਦੇ ਵਿੱਚ ਮੈਂ ਐਗਜ਼ਾਮਪਲ ਪ੍ਰਾਇਮਰੀ ਲਈ ਕਿਉਂਕਿ ਇਸ ਨਾਲ ਗੱਲ ਸਮਝ ਆ ਜਾਂਦੀ ਕਿ ਕੁਝ ਚੈਕਸ ਐਂਡ ਬੈਲੈਂਸਸ ਉਹਨਾਂ ਸਿਸਟਮ ਦੇ ਵਿੱਚ ਮੈਂਡੇਟ ਰੱਖੇ ਹੋਣਗੇ ਕਰਕੇ ਠੀਕ ਆ। ਉਹਨਾਂ ਕੁਛ ਡੇਟਾ ਜਿਹੜਾ ਵਾ ਉਹ ਵੱਖ-ਵੱਖ ਸੋਰਸਿਸ ਤੋਂ ਮਾਡਲ ਚੱਕਣੇ ਆ, ਤਾਂ ਕਰਕੇ ਉਹਨਾਂ ਆਪਣਾ ਡੇਟਾ ਨੂੰ ਬੈਲੈਂਸ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ। ਪਰ ਤੁਹਾਡੀ ਗੱਲ ਠੀਕ ਆ ਕਿ ਜੇ ਵੇਖੋ 90% ਜਾਂ 95% ਜਿਹੜਾ ਡੇਟਾ ਹੋਇਆ ਉਹ ਇੱਕ ਤਰੀਕੇ ਦਾ ਹੋਇਆ, ਜਿਹੜਾ ਕਿ ਗਲਤ ਜੇ ਹੋਏ ਤਾਂ ਡੈਫੀਨੇਟਲੀ ਚਾਂਸਸ ਹੈਗੇ ਆ ਕਿ ਜਿਹੜੇ ਮਾਡਲ ਹੀ ਗਲਤ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡੇਟਾ ਤਾਂ ਗਲਤ ਹੋਣਾ ਹੀ ਹੋਣਾ। ਸੋ ਕੀ ਹੋ ਹੋ ਰਿਹਾ ਰਿਹਾ ਹੈ? ਸੋ ਡੈਫੀਨੇਟਲੀ ਹਰਵਿੰਦਰ, ਇਹਦੇ ਤੇ ਫਿਰ ਇਹ ਆਈ ਥਿੰਕ ਬਹੁਤ ਇੰਪੋਰਟੈਂਟ ਇਹ ਵਕਤ ਆ ਵੀ ਇਸ ਨੂੰ ਰੈਗੂਲੇਟ ਕਰਨ ਦਾ, ਇਸ ਨੂੰ ਇਹ ਦੇਖਣ ਦਾ ਕੌਣ ਕਿੱਦਾਂ ਕਿਵੇਂ ਜਿਹੜਾ ਉਹ ਦੇਖ ਰਿਹਾ। ਹੁਣ ਨੋ ਡਾਊਟ ਆਪਾਂ ਦੇਖਦੇ ਹਾਂ ਜਿੱਦਾਂ ਤੁਸੀਂ ਕੁਛ ਕੰਪਨੀਜ਼ ਦਾ ਵੀ ਨਾਮ ਲਿਆ ਜਾਂ ਉਹ ਕਹਿ ਰਹੇ ਆ, ਲੋਕ ਕਿੱਦਾਂ ਮੰਨਣ ਜਾਂ ਕਿੱਦਾਂ ਲੋਕਾਂ ਨੂੰ ਇਹ ਕਰਨਾ ਪਊਗਾ, ਦੇਖਣਾ ਪਊਗਾ ਯਾਰ ਕਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਮਾਡਲ ਆ ਜਾਂ ਕਿਹੜੀ ਚੀਜ਼ ਆ, ਕਿਹੜੀ ਕੰਪਨੀ ਆ ਜਾਂ ਉਹ ਕਿੱਦਾਂ ਆ। ਆਮ ਬੰਦੇ ਦੇ ਤੇ ਵੱਸ ਦਾ ਰੋਗ ਨਹੀਂ ਆਪਾਂ ਕਹੀਏ ਵੀ ਹਰ ਇੱਕ ਜਣਾ ਹੀ ਕਰ ਲੂਗਾ। ਉਹ ਕਿੱਦਾਂ ਕਿਹੜੀਆਂ ਚੀਜ਼ਾਂ ਤੋਂ ਦੇਖ ਸਕਦਾ ਵੀ ਹਾਂ ਭਾਈ ਆਪਾਂ ਨੂੰ ਆਹ ਵਾਲੇ ਮਾਡਲਸ ਵਾਲੀ ਕੰਪਨੀ ਦੀ ਮਦਦ ਲੈਣੀ ਚਾਹੀਦੀ ਆ ਜਾਂ ਇਹ ਯੂਜ਼ ਕਰਨੀ ਚਾਹੀਦੀ ਆ। ਓਬਵੀਅਸਲੀ ਜਿੱਦਾਂ NFT ਆਈਆਂ ਸੀਗੀਆਂ, ਲੋਕਾਂ ਨੇ ਬੜਾ ਲਾਲਾ ਕਰਾਈ ਸੀਗੀ ਇਥੀਰੀਅਮ ਦੇ ਨਾਲ ਵੀ ਇਦਾਂ ਕਰ ਦੇਣਾ, ਉਦਾਂ ਹੋ ਜਾਣਾ, ਉਹ ਸਭ ਕੁਝ ਠੱਪ ਹੋ ਗਿਆ, ਉਹ ਫੇਲ ਹੋ ਗਿਆ ਕੰਮ। ਸੋ ਆਉਣ ਵਾਲੇ ਸਮੇਂ 'ਚ ਕੀ ਇਦਾਂ ਦੇ ਵੀ ਚਾਂਸ ਹੋਣਗੇ ਵੀ ਬੰਦੇ ਨੂੰ ਲੱਗੂਗਾ ਵੀ ਇਹ ਸਾਨੂੰ ਮਦਦ ਕਰਨ ਦੇ ਲਈ ਇਹ ਚੀਜ਼ਾਂ ਆ ਰਹੀਆਂ, ਬਟ ਇਵੈਂਚੁਅਲੀ ਨੁਕਸਾਨ ਵੀ ਕਰ ਦੇਵੇ। ਹਾਊ ਟੂ ਮੇਕ ਅ ਬੈਲੈਂਸ, ਇਹ ਬੈਲੈਂਸ ਕਿੱਦਾਂ ਆਪ ਇਨਸਾਨ ਨੂੰ ਇਹ ਕਰਨਾ ਪਊਗਾ ਪਹਿਲਾਂ? ਮੈਂ ਅਨਫੋਰਚੂਨੇਟਲੀ ਰਾਜਕਰਨ ਮੈਂ ਦੱਸਦਾ ਕਿ ਆਮ ਬੰਦੇ ਦੇ ਹੱਥ ਬਸ ਬਹੁਤਾ ਨਹੀਂ ਰਹਿਣਾ ਆਉਣ ਵਾਲੇ ਟਾਈਮ ਦੇ ਵਿੱਚ, ਜਿਸ ਹਿਸਾਬ ਦੇ ਨਾਲ ਚੱਲ ਰਿਹਾ। ਅੱਛਾ, ਹੈ ਨਾ। ਸੋ ਇੰਡੀਵਿਜੂਅਲੀ ਤੁਸੀਂ ਕੁਝ ਬਾਹਲਾ ਨਹੀਂ, ਇਸ ਮੈਨੂੰ ਨਹੀਂ ਲੱਗਦਾ ਤੁਸੀਂ ਕੁਝ ਕਰ ਸਕਦੇ ਹੋ ਅਨਲੈਸ ਤੁਸੀਂ ਇਕੱਠੇ ਹੋ ਕੇ ਗਵਰਨਮੈਂਟਸ ਨੂੰ ਕੁਝ ਓਵਰਸਾਈਟਸ ਨੂੰ ਬਣਾਉਣ ਦੀ ਕੋਸ਼ਿਸ਼ ਕਰੋ ਇਹਦੇ ਤੇ। ਯੂਰਪ ਇਹਦੇ ਉੱਤੇ ਕਾਫੀ ਕੰਮ ਕਰ ਰਿਹਾ, ਪਰ ਅਮਰੀਕਾ ਵਿੱਚ ਕੋਈ ਬੜਾ ਇਹਦੇ ਤੇ ਕੰਮ ਨਹੀਂ ਹੈਗਾ। ਮੈਂ ਮਿਸਾਲ ਤੌਰ ਦੇ ਤੇ ਦੱਸ ਦਿੰਦਾ। ਹਾਂਜੀ, ਮੈਂ ਮਿਸਾਲ ਤੌਰ ਤੇ ਨਾ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਜਿਹੜਾ ਸਾਰਾ ਡੇਟਾ ਹੈ ਨਾ, ਇਹ ਮੋਟੇ ਤੌਰ ਦੇ ਉੱਤੇ 3 ਵੱਡੀਆਂ ਕੰਪਨੀਆਂ ਕੋਲ ਸਾਰਾ ਡੇਟਾ। ਐਮਾਜ਼ਨ ਹੈ ਨਾ, ਭਾਵੇਂ ਉਹਦੀ ਕਲਾਊਡ ਸਰਵਿਸਿਜ਼ ਕਹਿ ਲਓ, ਹੈ ਨਾ, AWS ਜਿਹਨੂੰ ਕਹਿੰਦੇ ਆ, ਹੈ ਨਾ, ਗੂਗਲ ਹੋ ਗਈ ਤੇ ਮਾਈਕਰੋਸਾਫਟ ਹੋ ਗਈ। ਐਪਲ ਵਾਲੇ ਵੀ ਆ ਜਾਂਦੇ ਵਿੱਚ ਕਿਤੇ? ਨਹੀਂ, ਡੇਟਾ ਦੇ ਵਿੱਚ ਟੌਪ 3 ਦੇ ਵਿੱਚ ਇਹੀ ਆਉਂਦੇ ਆ। ਇਹੀ ਤਿੰਨ ਆ, ਠੀਕ ਹੈ, ਓਕੇ, ਹੈ ਨਾ। ਸੋ ਇਹ ਜਿਹੜੀ ਆ ਕਲਾਊਡ ਕੰਪਿਊਟਿੰਗ ਦੇ ਵਿੱਚ, ਕਲਾਊਡ ਜਿਹਦੇ ਉੱਤੇ ਹੈ ਨਾ ਸਾਰਾ ਡੇਟਾ ਵਗੈਰਾ ਆਪਾਂ ਰੱਖਦੇ ਆ, ਕਲਾਊਡ ਕੰਪਿਊਟਿੰਗ ਦੇ ਵਿੱਚ ਇਹ 3 ਵੱਡੇ ਨਾਮ ਆ ਤੇ ਪੂਰੀ ਦੁਨੀਆ ਨੂੰ ਜਿਹੜਾ ਡੇਟਾ ਵਾ ਮੋਟੇ ਤੌਰ ਦੇ ਉੱਤੇ ਇਹਨਾਂ ਦਾ ਬਹੁਤ ਵੱਡਾ ਸ਼ੇਅਰ ਆ। ਜੇ ਮੈਂ ਗਲਤ ਨਾ ਹੋਵਾਂ ਤੇ ਮੋਰ ਦੈਨ 80% ਹੋਏਗਾ। ਠੀਕ ਆ, ਸਾਰਾ ਡੇਟਾ ਇਹਨਾਂ ਕੋਲ ਪਿਆ, ਤਾਂ ਮਤਲਬ ਇਹ 3 ਕੰਪਨੀਆਂ ਸਾਰੇ ਡੇਟਾ ਨੂੰ ਕੰਟਰੋਲ ਕਰਦੀਆਂ। ਬਿਲਕੁਲ, ਹੈ ਨਾ। ਚਲੋ ਇਹ 3 ਕੰਪਨੀਆਂ ਸਾਰੇ ਡੇਟਾ ਨੂੰ ਰਾਜਕਰਨ ਕੰਟਰੋਲ ਕਰਦੀ ਆ, ਜਿਨ੍ਹਾਂ ਦਾ ਟ੍ਰਿਲੀਅਨਸ ਆਫ ਡਾਲਰ ਦਾ ਉਹਨਾਂ ਦਾ ਕੈਪ ਆ, ਮਾਰਕੀਟ ਕੈਪ ਆ। ਕੱਲੇ ਦਾ ਉਹਨੂੰ ਆਮ ਬੰਦਾ ਨੂੰ ਕੀ ਕੰਪੀਟ ਕਰ ਲੂਗਾ? ਦੇयर इज नो ਵੇ। ਹਾਂਜੀ। ਸੋ ਇਹ ਇਸੇ ਕਰਕੇ ਜਿਹੜੇ ਵਾਚ ਡੌਗਸ ਹੈਗੇ ਆ ਉਹ ਇਹਦੇ ਉੱਤੇ ਬੜਾ ਜ਼ੋਰ ਦਿੰਦੇ ਪਏ ਆ, ਤੇ ਇਹਦੇ ਤੋਂ ਹੀ ਇਹ ਜਿਹੜਾ ਜਿਹੜੇ ਸਿਕਿਉਰਿਟੀ ਐਂਡ ਐਕਸਚੇਂਜ ਦੇ ਜਿਹੜੇ ਅਸੀਂ ਗੱਲਬਾਤ ਕਰਦੇ ਸੀ ਕਿ ਉਹਨਾਂ ਦੇ ਚੇਅਰਮੈਨ ਗੈਰੀ ਜੈਂਸਲਰ ਹੋਣੇ ਦੀ, ਤੇ ਹੈ ਨਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਇੱਕ ਵੱਡਾ ਚੈਲੰਜ ਬਣਨਾ ਹੀ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਮੋਟੇ ਤੌਰ ਤੇ ਵੇਖੋ ਤਾਂ ਕੀ ਕਰ ਰਹੀ ਆ ਕਿ ਤੁਸੀਂ ਥੋੜੇ ਜਿਹੇ ਸਾਧਨਾਂ ਦੇ ਰਾਹੀਂ ਬੜਾ ਵੱਡਾ ਇਨਫਰਾਸਟ੍ਰਕਚਰ ਨੂੰ ਕੰਟਰੋਲ ਕਰ ਸਕਦੇ ਹੋ, ਜੇ ਵੇਖਿਆ ਜਾਏ ਤਾਂ, ਹੈ ਨਾ। ਸੋ ਗਿਵਿੰਗ ਪਾਵਰ ਇਨ with few relative few people, ਉਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੰਟਰੋਲ ਦੇ ਕੇ ਤੇ ਬਾਅਦ ਚ ਬਣਨਾ ਕੀ ਆ, ਕੌਣ ਕਿੱਦਾਂ ਵਰਤੂਗਾ, ਉਹਨੂੰ ਕਿਵੇਂ ਹੋਊਗਾ, ਤਾਂ ਇਹ ਤਾਂ ਡੈਫੀਨੇਟਲੀ ਰਿਸਕ ਵਾਲੀ ਜਿਹੜੀ ਗੱਲ ਆ। ਆਈ ਥਿੰਕ ਜਦੋਂ ਓਪਨ AI ਆਇਆ ਵੀ ਸੀ, ਜਿਹੜੀ FTC ਆ, ਫੈਡਰਲ ਟ੍ਰੇਡ ਕਮਿਸ਼ਨ, ਉਹਨਾਂ ਨੇ ਜੁਲਾਈ ਦੇ ਵਿੱਚ ਇੱਕ ਰਿਵਿਊ ਵੀ ਲਾਂਚ ਕੀਤਾ ਸੀਗਾ ChatGPT ਦੇ ਮੇਕਰ ਦਾ, ਵੀ ਇਹ ਦੇਖਣ ਨੂੰ ਵੀ ਕੰਜ਼ਿਊਮਰ ਹਾਰਮ ਤੇ ਡਾਟਾ ਸਿਕਿਉਰਿਟੀ ਨੂੰ ਲੈ ਕੇ ਕਿੱਦਾਂ ਦਾ ਆ, ਐਂਟੀ ਟਰਸਟ ਏਜੰਸੀਜ਼ ਉਹ ਕੀ ਆ। ਪਰ ਉਤੋਂ ਆਈ ਥਿੰਕ ਹਰਵਿੰਦਰ ਇੱਕ ਉਤੋਂ ਬਾਅਦ ਦੇ ਵਿੱਚ ਵੱਡੀ ਗੱਲ ਇਹ ਆ ਜਾਂਦੀ ਆ, ਆਪਾਂ ਕਹਿ ਤਾਂ ਰਹੇ ਹਾਂ ਵੀ ਭਾਈ ਇਹਨਾਂ ਦੀ ਨੱਥ ਤੇ ਹੋਵੇ, ਰੈਗੂਲੇਸ਼ਨ ਹੋਵੇ ਤਾਂ ਆਹ ਕੁਛ ਹੋਵੇ, ਜਦ ਕਿ ਆਪ ਓਪਨ AI ਵਾਲੇ ਆ ਕੇ ਵੀ ਕਹਿ ਰਹੇ ਸੀ ਵੀ ਨੀਡ ਟੂ ਬੀ ਰੈਗੂਲੇਟਡ। ਪਰ ਇਵੈਂਚੁਅਲੀ ਲੌਬੀ ਕਿਹਦੀ ਸਟਰੋਂਗ ਹੋਣੀ, ਕਿੱਦਾਂ ਹੋਣੀ ਆ, ਮੈਟਰ ਉੱਥੇ ਹੀ ਕਰਨਾ ਆ ਜੀ, ਕਿੱਦਾਂ ਦਾ ਇਸ ਦੇ ਵਿੱਚ ਜਿਹੜਾ ਉਹ ਆਊਗਾ। ਵੀ ਨੋ ਜਿੰਨੇ ਵੀ ਪਬਲਿਕ ਲਾਅ ਮੇਕਰ, ਕਿਉਂਕਿ ਪਬਲਿਕ ਪਰਸਨ ਜਾਂ ਪਬਲਿਕ ਸਰਵੈਂਟ ਕਹਿ ਲਓ, ਜਾਂ ਜਿੱਦਾਂ ਵੀ ਜੋ ਵੀ ਸ਼ਬਦ ਵਰਤਣਾ ਹੈ ਨਾ, ਵੀ ਉਹ ਕਿਹਦੇ ਹੱਕ ਦੇ ਵਿੱਚ ਤਾਂ ਕਿੱਦਾਂ ਦੇ ਕਾਨੂੰਨ ਬਣਦੇ ਆ, ਉਹ ਡਿਪੈਂਡ ਕਰਦਾ ਵੀ ਤੁਹਾਡੀ ਨੈਟਵਰਕਿੰਗ ਉਹਨਾਂ ਤੱਕ ਕਿੱਦਾਂ ਦੀ ਹੈ ਤੇ ਤੁਸੀਂ ਉਹਨਾਂ ਨੂੰ ਕੀ ਦਿਖਾ ਰਹੇ ਆ,
ਤੇ ਕੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਉਹ ਪਾ ਰਹੇ ਆ। ਸੋ ਇਟਸ ਅ ਵੈਰੀ ਅਪਹਿਲ ਟਾਸਕ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੇਂਜਸ ਆਪਾਂ ਨੂੰ AI ਦੇ ਕਰਕੇ ਦੇਖਣ ਨੂੰ ਮਿਲਨੇ ਆ। ਆਪਾਂ ਇਹ ਨਾ ਹੋਵੇ ਵੀ ਬਸ ਇਨਸਾਨ ਬਾਅਦ ਚ ਧਰਨੇ ਲਾਉਂਦਾ ਹੀ ਜੋਗਾ ਰਹਿ ਜਾਵੇ ਵੀ ਆਹ ਕੀ ਹੋ ਗਿਆ, ਇੱਧਰ ਕੀ ਹੋ ਗਿਆ, ਇੱਦਾਂ ਕਿੱਦਾਂ ਕਰਤਾ, ਉੱਦਾਂ ਕਿੱਦਾਂ ਕਰਤਾ। ਹੁਣ ਇਸੇ ਦੇ ਉੱਤੇ ਅੱਜ ਇੱਕ ਨਿਊਜ਼ ਸੀਗੀ ਐਪਲ ਵਾਲਿਆਂ ਦੀ AI ਨੂੰ ਲੈ ਕੇ ਹੀ। ਉਹ $1 ਬਿਲੀਅਨ ਹੁਣ ਹਰ ਸਾਲ ਉਹਨਾਂ ਨੇ ਖਰਚਾ ਕਰਨਾ ਹੈ ਸਿਰਫ ਤੇ ਸਿਰਫ AI ਦੇ ਉੱਤੇ, ਜਿਹੜੀ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੋਡਕਟਸ ਦੇ ਉੱਤੇ, ਕਿਉਂਕਿ ਉਹ ਦੌੜ 'ਚ ਬੜੇ ਪਿੱਛੇ ਰਹਿ ਗਏ ਆ। ਪਿੱਛੇ ਰਹਿ ਗਿਆ, ਕੈਚ ਅਪ ਮਨੀ ਕਹਿੰਦੇ ਆ। ਹਾਂ, ਇਹ ਕੈਚ ਅਪ ਮਨੀ ਸਪੈਂਡ ਹੋਣੀ ਆ $1 ਬਿਲੀਅਨ ਪਰ ਈਅਰ ਐਪਲ ਵਾਲੇ ਇਹ ਅਧਿਕਾਰਤ ਤੌਰ ਦੇ ਉੱਤੇ ਕਿਹਾ। ਮੇ ਵੀ ਉਹਨਾਂ ਨੂੰ ਜ਼ਿਆਦਾ ਹੀ ਖਰਚਣਾ ਪਵੇ। ਗੂਗਲ, ਮਾਈਕਰੋਸਾਫਟ, ਐਮਾਜ਼ੋਨ ਦੇ ਮੁਕਾਬਲੇ ਇਹ ਬਹੁਤ ਪਿੱਛੇ ਜਿਹੜੇ ਉਹ ਰਹਿ ਗਏ ਆ। ਇਹ ਫੋਨ ਬਣਾਉਣ ਦੇ ਚੱਕਰ 'ਚ ਹੀ ਰਹੀ ਜਾਂਦੇ ਆ ਤੇ ਦੁਨੀਆ ਜਿਹੜੀ ਆ ਉਹ ਹੋਰ ਪਾਸੇ ਵੱਲ ਨੂੰ ਜਾ ਰਹੀ ਹੈਗੀ ਆ। ਸੋ ਬਹੁਤ ਕੁਝ ਜਿਹੜਾ ਉਹ ਚੇਂਜ ਹੋਣ ਜਾ ਰਿਹਾ। ਥੋੜ੍ਹੇ ਹੱਥਾਂ ਦੇ ਵਿੱਚ ਬਹੁਤ ਕੰਟਰੋਲ ਆ ਤੇ ਉਹ ਕੰਟਰੋਲ ਵਾਲੀਆਂ ਕੰਪਨੀਆਂ ਹੀ ਅਗਲਾ ਕੰਟਰੋਲ ਜਾਂ ਅਗਲਾ ਆਰਡਰ ਜਿਹੜਾ ਆ ਉਹ ਤਿਆਰ ਕਰ ਰਹੀਆਂ ਆ। ਸੋ ਬਿਲਕੁਲ ਰਾਜਗਨ ਵਿੱਚ ਇਹਦੇ ਚ ਇਹ ਮੈਂ ਆਪਣੇ ਸਰੋਤਿਆਂ ਦੀ ਜਾਣਕਾਰੀ, ਵਿਊਅਰਸ ਦੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਦੇਖੋ ਐਪਲ ਵਰਗੀ ਕੰਪਨੀ ਹੈ ਨਾ, ਜਿਹਦੀ ਮਾਰਕੀਟ ਕੈਪ ਇੰਡੀਆ ਦੀ GDP ਦੇ ਬਰਾਬਰ ਆ। ਕਿਸੇ ਟਾਈਮ ਦੇ ਉੱਤੇ ਹਾਂ 2022 ਕਿ 20 ਜੇ ਮੈਂ ਗਲਤ ਹਾਂ, ਉਹਦੀ ਜਿਹੜੀ ਮਾਰਕੀਟ ਕੈਪ ਆ ਉਹ ਇੰਡੀਆ ਦੀ ਇਕਨੋਮੀ ਨਾਲ ਵੀ ਵੱਧ ਗਿਆ ਸੀ, 3 ਟ੍ਰਿਲੀਅਨ ਤੋਂ ਉੱਪਰ ਹੋ ਗਿਆ ਸੀ, ਹੈ ਨਾ। ਸੋ ਇੱਕ ਫੋਨ ਬਣਾਉਣ ਵਾਲੀ ਕੰਪਨੀ ਕੋਲ 130 ਬਿਲੀਅਨ ਜਿਹੜੇ ਲੋਕ ਆ, ਸੌਰੀ ਮੈਂ ਮਾਫੀ ਚਾਹੁੰਦਾ, 13 ਜਿੰਨੇ ਵੀ ਕਹਿ ਲਓ 130 ਕਰੋੜ 136 ਕਰੋੜ ਲੋਕਾਂ ਤੋਂ ਵੱਧ ਲੋਕ ਹੈ ਨਾ। 1.3 ਬਿਲੀਅਨ ਲੋਕ ਆ ਜਿਹੜੇ 136 ਕਰੋੜ ਜੇ ਪੰਜਾਬੀ ਵਾਲੇ ਆਪਣਾ ਅੰਕੜਾ ਚੱਲਦਾ। ਸੋ ਉਹ ਉਹਨਾਂ ਦੇ ਨਾਲੋਂ ਵੱਧ ਹੈਂਡਫੁਲ ਆਫ ਪੀਪਲ ਕੋਲ ਆਲਰੇਡੀ ਪੈਸਾ ਹੈਗਾ। ਸੋ ਜਿਹੜੀ ਵੈਲਥ ਕੰਸੋਲੀਡੇਸ਼ਨ ਹੈ, ਟੈਕਨੋਲੋਜੀ ਦਾ ਇੱਕ ਸਾਈਡ ਇੰਪੈਕਟ ਤਾਂ ਹੈ ਹੀ ਆ ਕਿ ਜਿਹੜੇ ਟੈਕਨੋਲੋਜੀ ਦੇ ਬਣਾਉਣ ਵਾਲੇ ਲੋਕ ਆ ਉਹਨਾਂ ਕੋਲ ਵੈਲਥ ਇਕੱਠੀ ਹੋ ਰਹੀ ਆ ਤੇ ਜਿਹੜੇ ਆਮ ਲੋਕ ਆ ਉਹਨਾਂ ਕੋਲ ਹੌਲੀ ਹੌਲੀ ਵੈਲਥ ਜਾ ਰਹੀ ਆ। ਸੋ ਇਹਦੇ ਕਰਕੇ ਰਾਜਕਰਨ ਜਿਹੜਾ ਅਮੀਰ ਗਰੀਬ ਦੇ ਪਾੜੇ ਦੀ ਅਸੀਂ ਗੱਲ ਕਰਦੇ ਆ ਹਨਾ, ਉਹ ਬਹੁਤ ਵੱਧ ਰਿਹਾ ਵਾ ਤੇ ਵਧਣਾ ਹੋਰ। ਤੇ ਇਹ ਆਉਣ ਵਾਲੇ ਟਾਈਮ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਮੇਰਾ ਮੰਨਣਾ, ਜਿੰਨਾ ਕੁ ਮੈਂ ਸਮਝਦਾ ਕਿ ਇਹ ਇਸ ਟ੍ਰੈਂਡ ਨੂੰ ਐਕਸਲਰੇਟ ਹੀ ਕਰੂਗਾ ਕਾਫੀ ਵੱਡੇ ਹੱਦ ਤੱਕ। ਸੋ ਇਹਨੇ ਕੀ ਕੁਛ ਜਿਹੜਾ ਉਹ ਕਰਨਾ ਆ ਕਿ ਵਾਕਿਆ ਇਹ ਕ੍ਰੈਸ਼ ਵੱਲ ਨੂੰ ਧੱਕ ਦੂਗੀ AI, ਕਿ ਵਾਕਿਆ ਹੀ ਤੁਹਾਡੇ ਬੱਲੇ ਬੱਲੇ ਜਿਹੜੀ ਇਹ ਕਰਾ ਦੂਗੀ ਜਾਂ ਸਭ ਕੁਛ ਕੰਮ ਖਰਾਬ ਹੋ ਜਾਊਗਾ। ਇਹ ਦੇਖਣਾ ਤਾਂ ਪਊਗਾ, ਪਰ ਚੇਂਜਸ ਤਾਂ ਡੈਫੀਨੇਟਲੀ ਹੋਣੇ ਆ। ਬਹੁਤ ਸਾਰੇ ਲੋਕ ਨਾ ਇਹ ਜਿਹੜੀ ਗੈਰੀ ਗੈਂਸਲਰ ਹੋਣਾ ਦੀ ਜਿਹੜਾ ਬਿਆਨ ਆਇਆ ਉਹਨੂੰ ਚਲੋ ਚਿੱਥ ਕੇ ਵੀ ਵਹਿੰਦੇ, ਵੇਖਣਾ ਵੀ ਚਾਹੀਦਾ ਆ। ਕਹਿੰਦੇ ਵੀ ਬੜੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਗੈਰੀ ਹੁਣਾਂ ਨੇ, ਜਦੋਂ ਸਿਚੁਏਸ਼ਨ ਪਤਾ ਨਹੀਂ ਵੀ ਆਰਥਿਕ ਕਿੱਦਾਂ ਦੀ ਹੋਣੀ ਆ, ਕਿਤੇ ਇਹ ਫੋਰਸ਼ੈਡੋਇੰਗ ਤਾਂ ਨਹੀਂ ਕਰ ਰਹੇ ਵੀ ਕਰੈਸ਼ ਤਾਂ ਜਿਹੜਾ ਫਾਈਨੈਂਸ਼ੀਅਲ ਇਨਸਟੇਬਿਲਿਟੀ ਆਊਗੀ ਤੇ ਆਪਾਂ ਬਾਅਦ ਚ AI ਦੇ ਉੱਤੇ ਜਿਹੜਾ ਇਹ ਭਾਂਡਾ ਪਾਉਂਦੀ। ਇਹ ਤਾਂ ਜੀ ਆਉਣ ਵਾਲੇ ਟਾਈਮ ਹੀ ਦੱਸੂਗਾ ਕਿ ਕੀ ਚੱਲਦਾ ਇਹਦੇ ਬਾਰੇ। ਥਿੰਗਸ ਟੂ ਥਿੰਕ ਅਬਾਊਟ, ਹੈ ਨਾ, ਵੀ ਇਹ ਚੀਜ਼ਾਂ ਬਿਲਕੁਲ ਸੋਚਣ ਵਾਲੀਆਂ ਹੁੰਦੀਆਂ ਆ। ਹਾਂਜੀ, ਪਰ ਜੇ ਤੁਸੀਂ ਪਹਿਲਾਂ ਗੱਲ ਕੀਤੀ ਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਕਿ ਇਹ ਦੱਸੂਗਾ ਆਉਣ ਵਾਲਾ ਸਮਾਂ। ਸੋ ਇਹਦੇ ਚ ਇੱਕ ਚੀਜ਼ ਮੈਂ ਬਹੁਤ ਇੰਪੋਰਟੈਂਟ ਐਡ ਕਰਨੀ ਚਾਹੂੰਗਾ, ਉਹ ਇਹ ਆ ਕਿ ਦੇਖੋ ਕੁਛ ਚੀਜ਼ਾਂ ਸਾਨੂੰ ਅੱਖਾਂ ਸਾਹਮਣੇ ਦਿਖਦੀਆਂ ਹਨਾ। ਪਤਾ ਹੀ ਪੰਜਾਬੀ ਰੇਡੀਓ US ਤੋਂ ਬਾਰ-ਬਾਰ ਵੀ ਗੱਲ ਕਰਦੇ ਆ ਕਿ ਚਲੋ ਫਿਊਚਰ ਚ ਕੀ ਹੋਣਾ ਕੀ ਨਹੀਂ, ਇਹਦਾ ਫਿਊਚਰ ਨੂੰ ਪਤਾ, ਪਰ ਕੁਛ ਤੁਸੀਂ ਟ੍ਰੈਂਡਸ ਤਾਂ ਦੇਖ ਹੀ ਸਕਦੇ ਹੋ ਨਾ। ਟ੍ਰੈਂਡਸ ਤਾਂ ਦੇਖਦੇ ਹੀ ਆ, ਬਿਲਕੁਲ। ਹਾਂਜੀ, ਤੇ ਜੇ ਟ੍ਰੈਂਡਸ ਨੂੰ ਤੁਸੀਂ ਦੇਖ ਸਕਦੇ ਹੋ ਤੇ ਕਿਉਂ ਨਾ ਉਸ ਟ੍ਰੈਂਡਸ ਨੂੰ ਤੁਸੀਂ ਆਪਣੇ ਹੱਕ ਦੇ ਵਿੱਚ ਵਰਤੋ। ਸਾਨੂੰ ਇਹ ਪਤਾ ਵੀ ਆਉਣ ਵਾਲੀ ਟੈਕਨੋਲੋਜੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਡੇਟਾ ਤੇ ਟੈਕਨੋਲੋਜੀ, ਇਨਫੋਰਮੇਸ਼ਨ ਤੇ ਟੈਕਨੋਲੋਜੀ, ਕਿ ਜਿਹਦੇ ਕੋਲ ਜਾਣਕਾਰੀ ਆ ਵੱਧ ਤੋਂ ਵੱਧ ਤੇ ਜਿਹਦੇ ਕੋਲ ਟੈਕਨੋਲੋਜੀ ਆ, ਉਹ ਸਿਸਟਮ ਦੇ ਉੱਪਰਲੇ ਹਿੱਸੇ ਚ ਹੋਊਗਾ, ਉਹ ਸਿਸਟਮ ਨੂੰ ਚਲਾਉਣ ਵਾਲਿਆਂ ਚ ਹੋਊਗਾ। ਆਪਾਂ ਕਿਉਂ ਨਾ ਉਹਦੇ ਹਾਣ ਦੇ ਬਣੀਏ ਵੀ ਅਸੀਂ ਟੈਕਨੋਲੋਜੀ ਨੂੰ ਅਡੈਪਟ ਕਰੀਏ, ਅਸੀਂ ਟੈਕਨੋਲੋਜੀ ਨੂੰ ਚਲਾਉਣ ਵਾਲੇ ਹੋਈਏ ਤੇ ਸਾਡੇ ਕੋਲ ਡੇਟਾ ਜਾਂ ਇਨਫੋਰਮੇਸ਼ਨ ਦੀ ਐਕਸੈਸ ਹੋਏ, ਹਨਾ। ਸੋ ਇਹ ਕੁਛ ਚੀਜ਼ਾਂ ਸਾਡੇ ਲਈ ਸੋਚਣ ਵਾਲੀਆਂ ਤੇ ਵੈਰੀ ਅਨਫੋਰਚੂਨੇਟਲੀ ਕਹਿ ਲਓ ਵੀ ਆਪਣੀ ਕਮਿਊਨਿਟੀ ਦੇ ਵਿੱਚ, ਸਿੱਖ ਕਮਿਊਨਿਟੀ ਦੇ ਵਿੱਚ, ਜਾਂ ਖਾਸ ਤੌਰ ਤੇ ਅਸੀਂ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਵਿੱਚ ਬੈਠੇ ਹਾਂ, ਐਜੂਕੇਸ਼ਨ ਵੱਲ ਸ਼ਾਇਦ ਓਨਾ ਧਿਆਨ ਨਹੀਂ ਦਿੱਤਾ ਜਾਂਦਾ ਜਿੰਨਾ ਦੇਣਾ ਚਾਹੀਦਾ। ਸ਼ਾਰਟ ਟਰਮ ਪੈਸੇ ਕਮਾਉਣ ਦਾ ਜਾਂ ਉਹ
ਕੰਮ ਕਰ ਉਹ ਲਈ ਦੌੜ ਕਿੰਨਾ ਜ਼ਿਆਦਾ ਸ਼ਾਰਟ ਆ। ਟਰਮ ਹੂੰ, ਸਾਡੇ ਹੂੰ, ਕੋਲ ਹੂੰ, ਉਹ ਦੌੜ ਥੋੜੀ ਜਿਹੀ ਜ਼ਿਆਦਾ ਵਾ। ਜਦ ਕਿ ਹੁਣ ਸਾਨੂੰ ਸਮਾਂ ਆ ਗਿਆ ਸੋਚਣ ਦਾ ਕਿ ਲੌਂਗ ਟਰਮ ਇਕੱਲੇ ਆਪਣੇ ਤੱਕ ਸੀਮਿਤ ਨਹੀਂ, ਆਪਣੇ ਨਿਆਣਿਆਂ ਨੂੰ ਆਪਾਂ ਕਿੱਦਾਂ ਅੱਗੇ ਲੈ ਕੇ ਜਾਣਾ ਤੇ ਆਪਾਂ ਐਗਜ਼ੈਕਟਲੀ ਇਸ ਕੰਪੈਟੀਟਿਵ ਇਨਵਾਇਰਨਮੈਂਟ ਦੇ ਵਿੱਚ ਕਿੱਦਾਂ ਕਿੱਦਾਂ ਰੈਲੀਵੈਂਟ ਰਹਿਣੇ ਆ। ਹੂੰ। ਇਹ ਬੜੀ ਇੰਪੋਰਟੈਂਟ ਸਟੇਟਮੈਂਟ ਆ। ਰੈਲੀਵੈਂਟ ਰਹਿਣ ਦੀ ਵੀ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਮੱਸਿਆ ਹੋ ਸਕਦੀ ਹੈ। ਦੇਖੋ ਅੱਗੇ ਤਾਂ ਹੁੰਦਾ ਸੀ ਵੀ ਜਿੰਨੇ ਜੀ ਆ ਸਿਰ ਸੁੱਟ ਕੇ ਕੰਮ ਕਰੀ ਜਾਓ, ਚਲੋ ਆਈ ਚਲਾਈ ਚੱਲੀ ਜਾਂਦੀ ਸੀ, ਤੋਰੀ ਫੁਲਕਾ ਚਲਾ ਲਿਆ, ਰੋਟੀ ਪਾਣੀ ਚੱਲਦਾ ਰਿਹਾ, ਅੱਗੇ ਤੁਰ ਗਏ। ਪਰ ਜਿੱਦਾਂ ਉਹ ਰਿਡੰਡੈਂਟ ਜੌਬਸ ਦੇ ਉੱਤੇ ਅਸਰ ਪੈਣਾ, 300 ਮਿਲੀਅਨ ਜੌਬਸ ਓਵਰਆਲ ਗੋਲਡਮੈਨ ਸੈਕਸ ਦੇ ਬਰਾਬਰ ਕਹਿਣ ਦੇ ਮੁਤਾਬਕ, ਜਾਂ ਹੋਰ ਬਹੁਤ ਸਾਰੇ ਕਿਆਸ ਰਹੀਆਂ ਦੇ ਮੁਤਾਬਕ 25% ਕੁੱਲ ਦੁਨੀਆ ਦੀ ਜਿਹੜੀਆਂ ਜੌਬਸ ਆ ਉਸ ਉੱਤੇ AI ਦਾ ਜਿਹੜਾ ਉਹ ਅਸਰ ਹੋਣਾ, ਪ੍ਰਭਾਵ ਪੈਣਾ। ਪ੍ਰਭਾਵ ਪੈਣਾ, ਹਨਾ ਵੀ ਉਹ ਫਰਕ ਪੈਣਾ ਉਹਨਾਂ ਸਾਰੀਆਂ ਚੀਜ਼ਾਂ 'ਚ। ਉਹ ਇੱਥੇ ਆ। ਇਹੀ ਨਹੀਂ, ਹੁਣ AI ਨੇ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਆਪਣੀ ਦਸਤਕ ਜਿਹੜੀ ਉਹ ਦਿੱਤੀ ਹੈ। ਆਪਾਂ ਡਾਕਟਰਾਂ ਲਈ ਕਿੰਨੀ ਵਾਰੀ ਗੱਲ ਕੀਤੀ ਹੈਗੀ ਆ। ਉਹ ਜੀ ਸਾਰੀ ਜਿਹੜੀ ਚੀਜ਼ ਆਪਣੇ ਜਿਹੜੇ ਉਹ ਸਾਹਮਣੇ ਆ, ਉਹ ਆਰਮਸ ਰੇਸ ਦੇ ਵਿੱਚ ਵੀ AI ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਬਿਲਕੁਲ ਚੱਲ ਰਹੀ ਹੈ ਕਿੱਥੇ ਜੀ। ਕਿੱਥੇ ਜਿਹੜੀ ਤੁਸੀਂ ਕਿਸੇ ਚੀਜ਼ ਨੂੰ ਹੱਥ ਲਾ ਕੇ ਦੇਖ ਲਓ, ਜਿਹੜੇ ਆਪਣੇ ਕੰਮ ਵੀ ਕਰ ਰਹੇ ਆ ਨਾ, ਜਿੱਥੇ ਜਿਹੜੇ ਖੇਤਰ 'ਚ ਆ, ਜੇ ਸਟੋਰਾਂ ਤੇ ਕੰਮ ਕਰ ਰਹੇ ਆ, ਉੱਥੇ ਵੀ ਇਵੈਂਚੁਅਲੀ ਕਿਓਸਕ ਹੀ ਆ ਰਹੇ ਆ ਸਾਰੇ ਪਾਸੇ। ਉਹ ਵੀ ਬਿਲਕੁਲ ਆ AI ਰਹੀ ਆ। ਜੀ। ਉਹ ਹੌਲੀ ਹੌਲੀ ਉਹ ਉਸੇ ਨੇ ਮੈਨੇਜ ਕਰਿਆ ਕਰਨਾ। ਟਰੱਕਿੰਗ ਆ, ਫਲੀਟ ਮੈਨੇਜਮੈਂਟਸ ਤੇ ਹੋਰ ਸਾਰੀਆਂ ਚੀਜ਼ਾਂ, ਜਿਹੜੇ ਡਰਾਈਵਿੰਗ ਆ ਉਹ ਆਟੋਨੋਮਸ ਜਿਹੜੀ ਆ ਉਸ ਪਾਸੇ ਵੱਲ ਨੂੰ, ਕੈਬ ਵਾਲੀ ਇੰਡਸਟਰੀ ਆ, ਟੈਕਸੀ ਵਾਲੀ ਆ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਰਹੀਆਂ। ਫਾਰਮਿੰਗ ਦੇ ਵਿੱਚ ਆਪਾਂ ਰੀਸੈਂਟਲੀ ਤੁਹਾਨੂੰ ਦਿਖਾਇਆ ਸੀ ਇੱਕ ਕੰਪਨੀ ਇੱਥੇ ਦੀ, ਵੀ ਉਹ ਟਰੈਕਟਰ ਆਪਣੇ ਆਪ ਚੱਲਦੇ ਆ, ਉਹ ਇੱਕ ਵਾਰੀ ਕੰਮ ਕਰਨ ਦੀ ਲੋੜ ਆ, ਉਹਨੇ ਬਾਅਦ ਚ ਆਟੋਮੈਟਿਕਲੀ ਆਪੇ ਕਰਦੇ ਰਿਹਾ ਕਰਨਾ। ਇਵੈਂਚੁਅਲੀ ਓਵਰਹੈਡ ਫਾਰਮਰ ਦਾ ਜਿਹੜਾ ਉਹ ਘਟਦਾ ਆ। ਤੁਸੀਂ ਕੋਈ ਚੀਜ਼ ਲਾ ਲਓ, ਕਿਤੇ ਲਾ ਲਓ, ਉਹਦੇ ਵਿੱਚ AI ਨੇ ਦਸਤਕ ਦਿੱਤੀ ਹੋਈ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਸ ਜਿਹੜੇ ਆ ਉਹ ਆਉਂਦੇ ਹੀ ਰਹਿਣੇ ਆ। ਤੇ ਜੇ ਆਪਾਂ ਉਸ ਦੇ ਮੁਤਾਬਕ ਆਪਣੇ ਆਪ ਨੂੰ, ਜਿਹੜੀ ਤੁਸੀਂ ਗੱਲ ਕੀਤੀ ਜਿਹੜੀ ਬਹੁਤ ਇੰਪੋਰਟੈਂਟ ਆ, ਵੀ ਜੇ ਆਪਾਂ ਆਪਣੇ ਆਪ ਨੂੰ ਰੈਲੇਵੈਂਟ ਨਹੀਂ ਰੱਖਿਆ ਜਾਂ ਉਸ ਦੇ ਹਿਸਾਬ ਦੇ ਨਾਲ ਤਿਆਰ ਨਹੀਂ ਕੀਤਾ, ਤਾਂ ਦੌੜ ਦੇ ਵਿੱਚ ਤਾਂ ਰਹਿਣਾ ਹੀ ਨਹੀਂ, ਆਪਾਂ ਬਹੁਤ ਹੀ ਜ਼ਿਆਦਾ ਪਿੱਛੇ ਸਾਈਡ ਤੇ ਜਿਹੜਾ ਉਹ ਬੈਠੇ ਰਹਿ ਜਾਾਂਗੇ। ਸੋ ਹੁਣ ਤੋਂ ਹੀ ਐਜ਼ ਏ ਕਮਿਊਨਿਟੀ ਆਪਾਂ ਨੂੰ ਇਸ ਦੇ ਉੱਤੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਆ। ਨਿਆਣਿਆਂ ਨੂੰ, ਆਪਣਿਆਂ ਨੂੰ, ਜਾਂ ਖੁਦ ਇਹਨਾਂ ਟੈਕਨੋਲੋਜੀਜ਼ ਦੇ ਬਾਰੇ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਉਹ ਸਟੱਡੀ ਕਰੀਏ, ਪੜ੍ਹੀਏ, ਇਸ ਦੇ ਵੱਲ ਨੂੰ ਗੌਰ ਕਰੀਏ। ਨਹੀਂ ਤਾਂ ਐਵੇਂ ਲਲਕਾਰੇ ਮਾਰ ਕੇ ਤੇ ਐਵੇਂ ਫੋਕੇ ਫੈਂਟਰ ਜਿਹਨੂੰ ਕਹਿੰਦੇ ਆ, ਵੀ ਉਹ ਮਾਰ ਕੇ ਬਾਅਦ ਦੇ ਵਿੱਚ ਬਣਨਾ ਨਹੀਂ। ਹਾਂ, ਹੁਣ ਜ਼ਰੂਰ ਫਾਰ ਸ਼ਾਰਟ ਟਰਮ ਲੱਗੂਗਾ ਵੀ ਆਪਣੀ ਪੂਰੀ ਚੜ੍ਹਾਈ ਆ ਤੇ ਉਹ ਸਾਰਾ ਕੁਛ ਆ, ਪਰ ਇਹ ਕਦੋਂ ਡਾਊਨਫਾਲ ਆ ਜਾਣਾ ਇਹ ਪਤਾ ਨਹੀਂ ਆ। ਕੈਬ ਵਾਲਿਆਂ ਨੂੰ ਪੁੱਛ ਕੇ ਦੇਖ ਲਿਓ, ਜਦੋਂ ਲਿਫਟ ਊਬਰ ਆਈ ਸੀ ਤੇ ਕਿੱਦਾਂ ਜਿਹੜੇ ਮਿਲੀਅਨ ਡਾਲਰ ਦੇ, $1.25 ਮਿਲੀਅਨ, $1.5 ਮਿਲੀਅਨ ਦੇ ਮੈਡਾਲੀਅਨ ਆ, ਉਹ ਕਿੱਦਾਂ ਫਿਰ ਉਹਦੇ ਮੁਤਾਬਕ ਹਜ਼ਾਰਾਂ ਥੋੜੇ ਜਿਹੇ ਲੱਖ ਰੁਪਈਆਂ ਦੇ ਜਿਹੜੇ ਡਾਲਰਾਂ ਦੇ ਜਿਹੜੇ ਉਹ ਰਹਿ ਗਏ ਸੀਗੇ। ਸੋ ਮੇਕ ਸ਼ੋਰ ਕਰਿਓ ਵੀ ਆਪਾਂ ਇਸ ਦੇ ਨਾਲ ਜਿਹੜਾ ਉਹ ਚੱਲਦੇ ਰਹੀਏ। ਧਿਆਨ ਦਿਆ ਕਰੋ ਵੀ ਹੋ ਕੀ ਰਿਹਾ ਆ ਇੰਡੀਆ ਦੇ, ਸੌਰੀ ਜਿਹੜਾ ਅਮਰੀਕਾ ਤੇ ਚਾਈਨਾ ਦੇ ਵਿੱਚ ਜਿਹੜੀਆਂ ਚਿਪਸ ਆ ਉਸ ਨੂੰ ਲੈ ਕੇ ਬੜੀ ਚੱਲ ਰਹੀ ਹੈ ਇਸ ਟਾਈਮ, ਰੌਲਾ ਰੱਪਾ ਪੂਰਾ ਚੱਲ ਰਿਹਾ ਆ। ਜਿਹੜੀ ਇੰਟੈਲੈਕਚੁਅਲ ਪ੍ਰਾਪਰਟੀ ਆ ਉਸ ਦਾ ਰੌਲਾ ਆ। ਐਨਵੀਡੀਆ ਵਾਲੇ ਕਿੱਦਾਂ ਜਿਹੜੇ ਉਹ PC ਦੀਆਂ ਜਿਹੜੀਆਂ ਚਿਪਸ ਬਣਾ ਰਹੇ ਆ ਤੇ ਉਹਦਾ ਕੀ ਚੈਲੰਜ ਆ ਚਾਈਨਾ ਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਨੇ ਬਹੁਤ ਕੁਝ ਜਿਹੜਾ ਉਹ ਪ੍ਰਭਾਵਿਤ ਆਪਾਂ ਨੂੰ ਜਿਹੜਾ ਉਹ ਕਰਨਾ ਆ। ਅੱਖਾਂ ਖੁੱਲੀਆਂ ਰੱਖਾਂਗੇ, ਕੰਨ ਖੁੱਲੇ ਰੱਖਾਂਗੇ ਤਾਂ ਬਚੇ ਰਵਾਂਗੇ, ਨਹੀਂ ਤਾਂ ਜੇ ਸੌਖੇ ਉਦਾਂ ਹੀ ਰਵਾਂਗੇ ਕਰਦੇ ਰਹੇ ਤਾਂ ਫਿਰ ਕੰਮ ਖਰਾਬ ਹੋ ਜਾਊਗਾ। ਜੀ ਜੀ। ਹਰਵਿੰਦਰ। ਬਿਲਕੁਲ, ਮੈਂ ਥੋੜੀ ਜਿਹੀ ਲਾਸਟ ਇਹਦੇ 'ਚ ਗੱਲ ਐਡ ਕਰਦਾ ਕਿ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਪਿਛਲੇ ਮਹੀਨੇ ਕਿ ਆਟੋਮੇਟਿਡ ਟਰੱਕਿੰਗ ਦੇ ਇਹਦੇ ਨਾਲ ਡਰੋਨ ਡਿਲੀਵਰੀ ਦੀ ਅਸੀਂ ਗੱਲ ਕੀਤੀ ਸੀ ਕਿ ਬਿਲਕੁਲ, ਕੁਛ ਸ਼ਹਿਰਾਂ ਤੇ ਕੈਲੀਫੋਰਨੀਆ ਸ਼ੁਰੂ ਦੇ ਹੋਈ ਇੱਕ ਆ। ਹੈ ਨਾ, ਇੱਕ ਟਾਊਨ ਕੈਲੀਫੋਰਨੀਆ ਦਾ ਉਹਨੂੰ ਪਰਮਿਸ਼ਨ ਮਿਲ ਸੀ। ਹੁਣ ਐਮਾਜ਼ੋਨ ਨੇ ਟੈਕਸਸ ਦੇ ਵਿੱਚ ਜਿਹੜੀ ਬਕਾਇਦਾ ਤੌਰ ਦੇ ਉੱਤੇ ਮੈਡੀਸਿਨ ਆ ਉਹ ਇੱਕ ਸ਼ਾਇਦ ਟਾਊਨ ਦੇ ਉੱਤੇ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਹੈ, ਉਹਨਾਂ ਨੇ ਬਕਾਇਦਾ ਉਹਦੀ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ ਆ। ਹੁਣ ਇਹ ਦੇਖੋ ਵੀ ਇਹ ਅਡਾਪਟ ਬਹੁਤ ਛੇਤੀ ਹੋਣੀ ਆ ਤੇ ਤਕਰੀਬਨ ਜਿਹੜਾ ਡੇਟਾ ਮੈਂ ਕੁਛ ਦੇਖਦਾ ਸੀ ਉਹਦੇ ਵਿੱਚ ਇਹ ਕਿ 70% ਦੀ ਜਿਹੜੀ ਡਿਲੀਵਰੀ ਹੁੰਦੀ ਆ ਉਹਦੀ ਜਿਹੜਾ ਭਾਰ ਹੁੰਦਾ ਉਹ 1 ਕਿਲੋ ਤੋਂ ਘੱਟ ਹੁੰਦਾ। ਸੋ ਇਹ ਸਾਰੇ ਤੇ ਇਹ ਜਿਹੜੀ ਡਿਲੀਵਰੀ ਆ ਵਿਦਨ 1 ਆਵਰ ਉਹਨਾਂ ਕਿਹਾ ਵਿਦਨ 1 ਆਵਰ ਤੁਹਾਡੇ ਡਿਲੀਵਰ ਹੋ ਕਾਲਜ ਸਟੇਸ਼ਨ ਆ ਇਲਾਕੇ ਦਾ ਨਾਂ ਟੈਕਸਸ ਦੇ ਵਿੱਚ ਜਿੱਥੇ ਸ਼ੁਰੂ ਹੋਣ ਜਾ ਰਿਹਾ। ਸੋ 1 ਘੰਟੇ ਦੇ ਵਿੱਚ ਤੁਸੀਂ ਘਰੇ ਦਵਾਈ ਤੁਹਾਡੇ ਪਹੁੰਚ ਜੂਗੀ। ਸੋ ਇਹ ਤੁਸੀਂ ਦੇਖੋ ਵੀ ਕਿੱਥੇ ਕੰਮ ਜਿਹੜਾ ਉਹ ਜਾ ਰਿਹਾ। ਸੋ ਆਪਾਂ ਜਿਹੜੀ ਆਪਣੀ ਇਸੇ ਤਰ੍ਹਾਂ ਗੱਲਬਾਤ ਆ ਮੈਨੂੰ ਇਹ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕੰਟੀਨਿਊ ਰੱਖਾਂਗੇ। ਬਿਲਕੁਲ AI ਦਾ ਪ੍ਰਭਾਵ ਕਿੱਦਾਂ ਆ, ਕਿੱਥੇ ਆ, ਕੀ ਇਹਦੀਆਂ ਖਬਰਾਂ ਆ, ਕੀ ਕੁਝ ਚੱਲ ਰਿਹਾ ਉਸ ਦੇ ਉੱਤੇ ਆਪਾਂ
ਕੁਛ ਨਾ ਕੁਛ ਜ਼ਰੂਰ ਜਿਹੜੀ ਉਹ ਹਰ ਵਾਰੀ ਗੱਲ ਕਰਦੇ ਰਵਾਂਗੇ। ਤੇ ਹੁਣ ਆਪਾਂ ਲੈ ਲਈਏ ਜੀ ਇਜਾਜ਼ਤ ਹਰਵਿੰਦਰ, ਸਮਾਂ ਵੀ ਹੋ ਗਿਆ ਜੀ ਜੀ ਸਮਾਪਤ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA।